ਕੈਲੀਫੋਰਨੀਆ ਤੋਂ ਤੁਰਿਆ ਸੈਨ ਫਰਾਂਸਿਸਕੋ ਤੋਂ ਪੂਰਾ ਅਮਰੀਕਾ ਕ੍ਰਾਸ ਕੀਤਾ ਟੋਰਾਂਟੋ ਗਿਆ ਟੋਰਾਂਟੋ ਤੋਂ ਫਿਰ ਹੈਲੀਫੈਕਸ ਹੈਲੀਫੈਕਸ ਤੋਂ ਫਿਰ ਸ਼ਿਪ ਕੀਤੀ ਗੱਡੀ इंग्लैंड तो फिर मोस्टली सारी यूरोपियन कंट्रियां क्रॉस करते हुए टर्की पहुंच गया सीगा यूटर्न मारे 3200 किलोमीटर ਦਾ ਯੂਟਰਨ ਹਾਂ 3200 ਅਫਗਾਨਿਸਤਾਨ ਤੇ ਪਾਕਿਸਤਾਨ ਤੇ ਇੰਡੀਆ ਬਾਰਡਰ ਨੰਬਰ 1 ਬਾਰਡਰ ਕ੍ਰਾਸ ਕਰਨ ਲਈ ਬਹੁਤ ਵਧੀਆ ਲੱਗਦਾ ਬਹੁਤ ਫ੍ਰੈਂਡਲੀ 3 ਬਾਰਡਰ ਹੈ ਦੁਨੀਆ ਦੇ ਔਰ ਕੋਈ ਜਰਮਨੀ ਸਵਿਟਜ਼ਰਲੈਂਡ ਸਾਰੇ ਭੁੱਲ ਜਾਓ ਯਾਰ ਸਾਰੇ ਬੇਕਾਰ ਐਵੇਂ ਤੇ ਦਾਦਾ ਜੀ ਦੀ ਫੌਤਗੀ ਹੋ ਗਈ ਸੀ 10-12 ਸਾਲ ਪਹਿਲਾਂ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਨੋਟ ਲਿਖਾਤੇ ਸੀਗੇ ਕਿ ਇਦਾਂ ਇਦਾਂ ਪਿੰਡ ਹੁੰਦਾ ਸੀਗਾ ਇਹ ਜ਼ਮੀਨ ਸੀ ਕਿੱਦਾਂ ਜਾਣਾ ਕਿਹੜੇ ਸਟੇਸ਼ਨ ਰੁਕਣਾ ਵਾ ਪੂਰਾ ਉਹਨਾਂ ਨੇ ਉਹ ਨੋਟ ਲੈ ਕੇ ਆਇਆ ਮੈਨੂੰ ਉਸ ਟਾਈਮ ਯਾਦ ਹੀ ਨਹੀਂ ਸੀਗਾ ਪਤਾ ਨਹੀਂ ਸੀਗਾ ਕਿ ਨੋਟ ਕਿਉਂ ਲਿਖਾ ਰਹੇ ਆ ਲੇਕਿਨ ਅੱਜ ਮੈਨੂੰ ਉਹਦੀ ਪਤਾ ਲੱਗਿਆ ਨੋਟ ਜਿਹੜੇ ਲਿਖਾਏ ਸੀਗੇ ਦੇਖ ਰਹੇ ਹੋਣੇ ਆ ਤੇ ਉਹ ਨੋਟ ਲੈ ਕੇ ਆਇਆ ਤੇ ਹੁਣ ਕੱਲ ਨੂੰ ਮੈਂ ਸਰਗੋਦੇ ਚੱਲਿਆ 47 ਤੋਂ ਬਾਅਦ ਮਤਲਬ ਆਲਮੋਸਟ 80 ਸਾਲਾਂ ਬਾਅਦ ਕੋਈ ਪਹਿਲਾ ਫੈਮਿਲੀ ਮੈਂਬਰ ਹੋਊਗਾ ਕਿ ਜਿਹੜਾ ਪਿੰਡ ਦੇ ਸਭ ਤੋਂ ਪਹਿਲੇ ਪਿੰਡ ਕਰਨਾ ਹੈ ਬਿਲਕੁਲ ਦੀ ਨਾ ਬੜੀ ਹੈਲਪ ਲਿਓ ਮੈਸੀ ਨਾ ਯੂਰੋਪੀਅਨ ਕੰਟਰੀ ਤੁਹਾਨੂੰ ਪਤਾ ਕਿ ਤਕੜੇ ਫੈਨ ਆ ਉੱਥੇ ਨਾ ਯੂਰੋਪੀਅਨ ਫੁੱਟਬਾਲ ਫੈਨ ਲਿਓ ਮੈਸੀ ਉਹ ਕਿੰਨੇ ਜਗ੍ਹਾ ਟੋਲ 'ਚ ਤੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਮੈਂ ਟੋਲ ਆਇਆ ਕੈਸ਼ ਦਾ ਟੋਲ ਸੀ ਗ੍ਰੀਸ 'ਚ ਮੈਂ ਕਿਹਾ ਟੋਲ ਕਹਿੰਦਾ ਨੋ ਟੋਲ ਮੈਂ ਕਿਹਾ ਕਿਉਂ ਨੋ ਟੋਲ ਕਹਿੰਦਾ ਮੈਸੀ ਮੈਂ ਵੀ ਮੈਸੀ ਦਾ ਫੈਨ ਆ ਕਾਰਨੇਟ ਦੇ ਵੀ ਦੱਸਿਓ ਕਿਉਂਕਿ ਮੈਂ ਇਨਫੋਰਮੇਟਿਵ ਵੀਡੀਓ ਬਣਾਉਣਾ ਜਿਹੜੇ ਲੋਕ ਆਉਣਾ ਚਾਹੁੰਦੇ ਆ ਕਾਰਨੇਟ ਦੇ ਚੈੱਕ ਰਿਪਬਲਿਕ ਤੋਂ ਕਿੰਨੇ ਲੱਗੇ ਮੈਨੂੰ ਪਤਾ ਲੱਗਾ ਵੀ ਘੱਟ ਲੱਗਦੇ ਪੈਸੇ ਉੱਥੋਂ ਰਸ਼ੀਆ ਵਾਲੇ ਬਾਰਡਰ ਵਾਲਿਆਂ ਨੇ ਮੈਨੂੰ ਬੜਾ ਤੰਗ ਕੀਤਾ ਯੂਐਸ ਪਾਸਪੋਰਟ ਕਰਕੇ ਅੱਛਾ ਮੈਨੂੰ 4 ਦਿਨ ਬਿਠਾ ਕੇ ਰੱਖਿਆ ਬਾਰਡਰ 'ਚ -2 ਟੈਂਪਰੇਚਰ ਕਹਿੰਦੇ ਇੰਟਰਵਿਊ ਤੇ ਜਾ ਕੇ ਗੱਡੀ 'ਚ ਬਹਿ ਜਾ ਸਹੀ ਗੱਲ ਕਹਿੰਦਾ ਇੱਕ ਗਲਾਸ ਪਾਣੀ ਦਾ ਨਹੀਂ ਪੁੱਛਿਆ ਉਹਨਾਂ ਨੇ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਮੈਂ ਨਸਰ ਢਿੱਲੋਂ ਤੇ ਮੈਂ ਇਸ ਵੇਲੇ ਲਾਹੌਰ ਆ ਫੈਸਲਾਬਾਦ ਤੋਂ ਆਇਆ ਮੈਂ ਸਵੇਰੇ 2 ਘੰਟੇ ਦੀ ਮੇਰੀ ਡਰਾਈਵ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕਿਉਂਕਿ ਮੈਂ ਕੱਲ ਦਾ ਘਰ ਸਾਂ ਤੇ ਘਰੋਂ ਫਿਰ ਲਾਹੌਰ ਪਹੁੰਚਿਆ ਹੁਣ ਫਿਰ ਇਸ ਵੇਲੇ ਮੈਂ ਇਕੱਲਾ ਹੀ ਹਾਂ ਇੱਕ ਮੇਰਾ ਦੋਸਤ ਦਾ ਫਾਰਮ ਹਾਊਸ ਆ ਬਾਰਡਰ ਦੇ ਬਿਲਕੁਲ ਕੋਲ ਉੱਥੇ ਬੈਠਾ ਉਹ ਵੀ ਆ ਰਹੇ ਨੇ ਉਸ ਤੋਂ ਬਾਅਦ ਸਮੀ ਵੀ ਆ ਰਿਹਾ ਤੇ ਇਹ ਵਲੌਗ ਖਾਸ ਤੌਰ ਤੇ ਇਨਫੋਰਮੇਸ਼ਨ ਦੇ ਤੌਰ ਤੇ ਵੀ ਤੁਹਾਡੇ ਦੋਸਤਾਂ ਵਾਸਤੇ ਬਹੁਤ ਸਾਰਿਆਂ ਦੇ ਕੁਐਸਚਨਸ ਹਨ ਕਿ ਆਪਣੀ ਵਹੀਕਲ ਆਪਣੀ ਗੱਡੀ ਲੈ ਕੇ ਕਿਵੇਂ ਪਾਕਿਸਤਾਨ ਆਇਆ ਜਾ ਸਕਦਾ ਇੰਡੀਆ ਤੋਂ ਸੋ ਜਿਹੜੇ ਸਾਡੇ ਕੋਲ ਗੈਸਟ ਆ ਰਹੇ ਨੇ ਮਹਿਮਾਨ ਆਏ ਨੇ ਉਹ ਕੱਲ ਦੇ ਆਏ ਨੇ ਦਤਵਾਲ ਸਾਹਿਬ ਆਪਣੀ ਜੀ ਵੈਗਨ ਗੱਡੀ ਲੈ ਕੇ ਆਪਣੀ ਵਹੀਕਲ ਲੈ ਕੇ ਲਾਹੌਰ ਘੁੰਮਦੇ ਪਏ ਨੇ ਤੇ ਨਜ਼ਾਰੇ ਲੁੱਟਦੇ ਪਏ ਨੇ ਤੇ ਪਾਕਿਸਤਾਨ ਸਾਰਾ ਘੁੰਮਦੇ ਪਏ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਗੱਡੀ ਕਿੱਥੋਂ ਲੈ ਕੇ ਆਏ ਇੰਡੀਆ ਤੋਂ ਲੈ ਕੇ ਆਏ ਕਿ ਬਾਹਰੋਂ ਕਿੱਥੋਂ ਲੈ ਕੇ ਆਏ ਤੇ ਉਹ ਕਿਸ ਤਰ੍ਹਾਂ ਉਹਦਾ ਮਿਲੀ ਪਰਮਿਸ਼ਨਸ ਮਿਲੀਆਂ ਸੋ ਇਹ ਸਾਰੀ ਗੱਲਬਾਤ ਸ਼ੇਅਰ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਲੈ ਕੇ ਫਿਰ ਆਪਾਂ ਬਾਰਡਰ ਜਾਣਾ ਬਾਰਡਰ ਕਿਉਂ ਜਾਣਾ ਬਾਰਡਰ ਜਾਣਾ ਇਸ ਤੋਂ ਵੀ ਸਾਡਾ ਬਹੁਤ ਸੋਹਣਾ ਭਰਾ ਬਹੁਤ ਸੋਹਣਾ ਸਿੰਗਰ ਏਕਮ ਸੁਧਾਰ ਉਹ ਆ ਰਿਹਾ ਵੈਸੇ ਉਹਨੇ ਸਵੇਰੇ ਪਹੁੰਚ ਜਾਣਾ ਸੀ ਹੁਣ ਨੂੰ ਉਹ ਵੀ ਮੇਰੇ ਵਰਗਾ ਵੀ ਉਹ ਭੁੱਲਿਆ ਘਰ ਆਪਣਾ ਨਾ ਪਾਸਪੋਰਟ ਨਵਾਂ ਜਿਹੜਾ ਭੁੱਲਿਆ ਪੁਰਾਣਾ ਲਿਆ ਤੇ ਪਾਸਪੋਰਟ ਦੁਬਾਰਾ ਲੈਣ ਗਿਆ ਤੇ ਉਹਨੂੰ ਲੈ ਕੇ ਆਉਣਾ ਦੁਬਾਰਾ ਆਪਾਂ ਬਾਰਡਰ ਤੋਂ ਲੈਣ ਜਾਣਾ ਵਾ ਹੁਣ ਮੈਂ ਹੈ ਤੇ ਬਾਰਡਰ ਤੇ ਹੀ ਹਾਂ ਲੇਕਿਨ ਜਦੋਂ ਆਏਗਾ ਫਿਰ ਉਹਨੂੰ ਰਿਸੀਵ ਕਰਕੇ ਤੇ ਫਿਰ ਲਾਹੌਰ ਜਾਵਾਂਗੇ ਫਿਰ ਪਾਕਿਸਤਾਨ ਗੋਲਫ ਦਾ ਇੱਕ ਇਵੈਂਟ ਹੋ ਰਿਹਾ ਉਹ 'ਚ ਹਿੱਸਾ ਲੈਣ ਵਾਸਤੇ ਅਮਰੀਕਾ ਤੋਂ ਬਹੁਤ ਸਾਰੇ ਗੋਲਫਰਸ ਆਏ ਨੇ ਉਹਨਾਂ ਨਾਲ ਵੀ ਰਾਤ ਨੂੰ ਗੈਟ ਟੂਗੇਦਰ ਹੈ ਸੋ ਇਸ ਤਰ੍ਹਾਂ ਦਾ ਅੱਜ ਦਾ ਵਲੌਗ ਹੋਣ ਵਾਲਾ ਨਾਲੇ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਵੀ ਕਿਸ ਤਰ੍ਹਾਂ ਗੱਡੀ ਦਾ ਕਾਰਨੇਟ ਪਰਮਿਸ਼ਨ ਲਈ ਜਾਂਦੀ ਆ ਨਾਲੇ ਗੋਲਫ ਵਾਲਿਆਂ ਨਾਲ ਗੱਲਬਾਤ ਕਰਾਂਗੇ ਨਾਲੇ ਸੁਣਾਂਗੇ ਸਮੀ ਕੋਲੋਂ ਤੇ ਏਕਮ ਕੋਲੋਂ ਗਾਣੇ ਤੇ ਫਾਇਦਾ ਚੁੱਕਾਂਗੇ ਆਪਾਂ ਫ੍ਰੀ ਦੇ ਗਾਣੇ ਸੁਣਾਂਗੇ ਵੈਸੇ ਤੇ ਗਾਣੇ ਗਾਉਂਦੇ ਆ ਸ਼ੋਜ਼ ਲਾਉਂਦੇ ਆ ਪੈਸੇ ਲੈ ਕੇ ਆਪਾਂ ਫ੍ਰੀ ਸੁਣਾਂਗੇ ਲਓ ਵੀ ਜੀ ਵੈਗਨ ਆ ਗਈ ਹੈ ਕਿੱਥੋਂ ਦਾ ਨੰਬਰ ਹੈ ਵੇਖੋ ਕੈਲੀਫੋਰਨੀਆ ਲਿਖਿਆ ਹੈ ਤੇ ਕੈਲੀਫੋਰਨੀਆ ਦਾ ਨੰਬਰ ਹਾਂ ਅਮਰੀਕਾ ਵਾਲੇ ਭਾਈ ਸਾਹਿਬ ਕੀ ਹਾਲ ਚਾਲ ਹੈ ਹਾਂਜੀ ਕੀ ਹਾਲ ਜੀ ਠੀਕ ਹੋ ਹੋਰ ਠੀਕ ਹੋ ਤੁਸੀਂ ਹੋਰ ਜੀ ਸਮੀ ਸਾਹਿਬ ਠੀਕ ਹੋ ਜੀ ਹਾਂ ਫਣੀ ਜਰਾ ਮੈਂ ਕੈਲੀਫੋਰਨੀਆ ਵਾਲਾ ਮਿਲਣਾ ਮੈਂ ਤਾਂ ਕਿ ਇੰਡੀਅਨ ਨੰਬਰ ਦੀ ਗੱਡੀ ਨਹੀਂ ਉਹ ਮੈਂ ਤਾਂ ਵੀ ਅੱਗੇ ਮੋਟਰਸਾਈਕਲ ਵਾਲਾ ਇੱਕ ਆਇਆ ਇੰਡੀਆ ਤੋਂ ਨਾ ਮੈਸੀ ਆਪ ਆਇਆ ਕੀ ਹਾਲ ਹੈ ਭਾਜੀ ਕੀ ਹਾਲ ਜੀ ਠੀਕ ਬਹੁਤ ਵਧੀਆ ਜੀ ਵਧੀਆ ਕਿਵੇਂ ਯਾਦ ਆ ਤੁਹਾਨੂੰ ਮੈਸੇਜ ਮੇਰੀ ਯਾਦ ਨਹੀਂ ਮੇਰੀ ਗੱਲ ਹੋਈ ਅੱਛਾ ਕਬੀਰ ਭਾਈ ਨਾਲ ਹਾਂਜੀ ਮੈਂ ਦੱਸਿਆ ਮੇਰੀ ਗੱਲ ਹੋਈ ਸੀ ਅੱਛਾ ਕਿ ਉਹ ਤੁਸੀਂ ਆਖਿਆ ਵੀ ਜਦੋਂ ਲੱਗੇ ਹੋਵਾਂਗੇ ਫਿਰ ਮੈਂ ਦੱਸਾਂਗਾ ਤੁਹਾਨੂੰ ਹਾਂਜੀ ਬਲਕਿ ਮੈਂ ਤੈਨੂੰ ਆਖਿਆ ਮੈਂ ਅੱਗੇ ਆ ਜੀ ਭਾਈ ਬਲੋਚਿਸਤਾਨ ਕੋਈ ਗੱਲ ਉਹ ਈਰਾਨ ਵਾਲੇ ਨੇ ਫਿਰ ਵੀਜ਼ਾ ਡਿਨਾਈ ਕਰਤਾ ਸੀਗਾ ਕਿਉਂ ਹਾਂ ਪਾਕਿਸਤਾਨੀ ਵੀਜ਼ਾ ਉਹਨਾਂ ਨੂੰ ਫਿਰ ਮੈਂ ਵਾਪਸ ਗਿਆ ਉੱਥੋਂ ਤੁਰਕੀ ਬਾਰਡਰ ਤੋਂ ਹਾਲੈਂਡ ਗਿਆ ਵਾਪਸ ਉੱਥੋਂ ਰਸ਼ੀਆ ਵੀਜ਼ਾ ਲੈ ਕੇ ਦੂਸਰਾ ਰਾਊਟ ਲੈ ਗਏ ਹੁਣ ਕਿੱਧਰ ਦੀ ਆਇਆ ਫਿਰ ਕਜ਼ਾਕਿਸਤਾਨ ਅਫਗਾਨਿਸਤਾਨ ਨਹੀਂ ਵੀ ਤੁਰਕਮਨਿਸਤਾਨ ਪੈਂਦਾ ਨਹੀਂ ਉਜ਼ਬੇਕਿਸਤਾਨ ਕਜ਼ਾਕਿਸਤਾਨ ਅਫਗਾਨਿਸਤਾਨ ਇਹਨਾਂ ਵਿੱਚ ਸਕਿਪ ਕੀਤਾ ਨਾ ਇਰਾਨ ਨੂੰ ਤੇ ਉੱਤੋਂ ਦੀ ਗੇੜਾ ਕਟਿਆ ਉੱਤੋਂ ਦੀ ਕਿਹੜਾ ਨਹੀਂ ਮੈਂ ਇਸੇ ਟੂਰ ਤੇ ਗਿਆ ਸੀ ਨਾ ਹਮਜ਼ਾ
ਤੇ ਉਹ ਜਿਹੜਾ ਅਸੀਂ ਰੂਟ ਬਣਾਇਆ ਸੀ ਮੇਰਾ ਰੂਟ ਇਹ ਸੀ ਕਿ ਕੈਸਪੀਅਨ ਸੀ ਦੇ ਉੱਤੋਂ ਦੀ ਆਵਾਂਗੇ ਦੁਬਈ ਤੋਂ ਗਏ ਸਾਂ। ਅੱਛਾ ਕੈਸਪੀਅਨ ਸੀ, ਠੀਕ ਹੈ ਹਾਂ ਤੇ ਉਹ ਅਜ਼ਰਬਾਈਜਾਨ ਉਧਰ। ਲੇਕਿਨ ਇਹਨਾਂ ਦਾ ਤੇ ਵੀਜ਼ਾ ਕੈਨਸਲ ਹੋਣ ਦੀ ਵਜ੍ਹਾ ਤੋਂ ਉਧਰੋਂ ਆਇਆ ਹਾਂ ਅਜ਼ਰਬਾਈਜਾਨ ਨੇ ਰੋਡ ਉਹ ਵੀ ਮੈਂ ਵੀਜ਼ਾ ਲੈ ਲਿਆ ਸੀ ਅਜ਼ਰਬਾਈਜਾਨ ਇਹਨਾਂ ਦਾ US ਕਹਿੰਦੇ ਰੋਡ ਦੇ ਬਾਰਡਰ ਬੰਦ ਪਏ ਹੋਏ। ਹਾਂ ਤੁਸੀਂ ਆ ਨਹੀਂ ਸਕਦੇ ਕਿਤੇ ਸਮਾਨ ਕਢਾਈ ਯਾਰ ਕੋਈ ਆਪਸ਼ਨ ਨਹੀਂ ਸੀ ਹੁਣ। ਕਿੱਦਾਂ ਦੇ ਪਾਸੇ ਦੀ ਇਰਾਨ ਦੇ ਅਜ਼ਰਬਾਈਜਾਨ ਤੋਂ ਕਜ਼ਾਕਿਸਤਾਨ। ਕਿਉਂਕਿ ਉਹ ਬੰਦ ਹੈ ਨਾ ਅਜ਼ਰਬਾਈਜਾਨ ਬੰਦ ਹਾਂ ਹੈ। ਮਤਲਬ ਐਂਟਰੀ ਨਹੀਂ ਦਿੰਦੇ ਐਗਜ਼ਿਟ ਕਰਨ ਦਿੰਦੇ ਆ। ਉਹਦੇ ਵੀ ਗੱਡੀ ਤੁਸੀਂ ਸ਼ਿਪ ਕਰਾ ਕੇ ਆ ਜਾਓ ਜਾਂ ਹੋਰ ਤਰ੍ਹਾਂ ਆ ਪਹਿਲਾਂ ਜਾਓ। ਮੈਂ ਉਹੀ ਸੋਚਿਆ ਬਾਕੂ ਤੋਂ ਸ਼ਿਪ ਕਰਕੇ ਸਿੱਧਾ ਕਜ਼ਾਕਿਸਤਾਨ ਸ਼ਾਰਟ ਆ, ਲੇਕਿਨ ਜਾਣੇ ਤਾਂ ਕੀ ਕਰੀਏ। ਹੁਣ ਫਿਰ ਤੁਸੀਂ ਰਸ਼ੀਆ ਤੋਂ ਬੜੇ ਕਜ਼ਾਕਿਸਤਾਨ ਕਜ਼ਾਕਿਸਤਾਨ ਤੋਂ ਉਜ਼ਬੇਕਿਸਤਾਨ ਤਾਸ਼ਕੈਂਤ ਤੋਂ ਅਫਗਾਨ ਦਾ ਵੀਜ਼ਾ ਲਿੱਤਾ, ਰੋਡ ਪਰਮਿਟ ਲਿੱਤਾ। अब उज्बेकिस्तान तो फिर अफगानिस्तान तोरखम बॉर्डर। ਚਲੋ ਜੀ ਵੈਲਕਮ ਤੁਹਾਨੂੰ ਜੀ। थैंक यू जी। ਬੜੀ ਗੱਲ ਹੈ ਇੰਨਾ ਸਫ਼ਰ ਕਰਕੇ ਪਹੁੰਚ डबल हो गया सफर तो मेरा डबल हो गया। ਕਿੰਨੀ ਦੇਰ ਲੱਗ ਗਈ ਪਹੁੰਚਣ 4 महीने लगे। 4 ਮਹੀਨੇ। हाँ रोड दे उत्ते 4। ਤੇ ਅਫਗਾਨਿਸਤਾਨ अफगानिस्तान किदा मतलब ਕਿੰਨੇ ਦਿਨ ਲੱਗੇ? अफगानिस्तान मेरा तो वीजा एक्सपायर हो रहा था पाकिस्तान ਦਾ 27 ਤਰੀਕ ਨੂੰ। ਅੱਛਾ और 27 ਤਰੀਕ ਨੂੰ ਸ਼ਾਮ ਨੂੰ 5 ਵਜੇ ਬਾਰਡਰ ਬੰਦ ਹੁੰਦਾ ਵਾ और 12 ਵਜੇ 5 ਘੰਟੇ ਪਹਿਲਾਂ ਪਹੁੰਚੇ ਆ ਹਾਂ ਤੇ ਕੋਈ ਐਕਸਪਲੋਰ ਨਹੀਂ ਕੀਤਾ। ਅਫਗਾਨਿਸਤਾਨ ਕ੍ਰੋਸ ਹੀ ਕੀਤਾ, ਕਾਬੁਲ ਰੁਕੇ ਆ ਰਾਤ ਨੂੰ ਬਸ। ਹਾਂ ਤੇ ਆਪਾਂ ਵੀਜ਼ਾ ਦੁਬਾਰਾ ਲੈਣਾ ਸੀ ਤੁਸੀਂ ਦੱਸ ਦਿੰਦੇ। ਕਿੱਥੇ ਮੈਂ ਕਿਹਾ ਯਾਰ ਇਹ ਨਾ ਹੋਵੇ ਇਧਰ ਤੋਂ ਸ਼ਿਪ ਵੀ ਨਹੀਂ ਹੋਣੀ ਗੱਡੀ, ਕਾਬੁਲ 'ਚ ਬਹਿਣਾ ਪੈਣਾ, ਉਦੋਂ ਸ਼ਿਪ ਵੀ ਨਹੀਂ ਹੋਣੀ ਗੱਡੀ। ਨਾ ਪਿੱਛੇ ਜਾਣ ਜੋਗਾ ਬੰਦਾ ਸਟੈਂਡ ਵੀ ਹੈਗਾ ਨਾ, ਨਾਲੇ ਤੁਹਾਡੀ ਐਂਟਰੀ ਤੋਂ ਬਾਅਦ 30 ਡੇਜ਼ ਹੋਣਗੇ ਜਾਂ 20 ਡੇਜ਼। ਗੱਡੀ ਲਾ ਕੇ ਹੁਣ ਵੀਡੀਓ ਬਣਨ ਡਈ ਥੋੜੀ ਗੱਲ ਕਰਦੇ ਹਾਂ। आपने बनानी है तो इमरान भाई को पकड़ा दो। ਹਾਂਜੀ ਹਾਂਜੀ ਇਹ ਤੁਸੀਂ ਫਿਰ ਰੂਟ ਵਗੈਰਾ ਮੈਂਸ਼ਨ ਕੀਤਾ ਤੇ ਮੈਪ ਲਾਇਆ? ਹਾਂਜੀ ਹਾਂਜੀ ਪੂਰਾ ਰੂਟ ਬਣਾਇਆ ਮੈਂ। ਦੇਖੋ ਕੈਲੀਫੋਰਨੀਆ ਤੋਂ ਤੁਰਿਆ, ਸੈਨ ਫਰਾਂਸਿਸਕੋ ਤੋਂ ਪੂਰਾ ਅਮਰੀਕਾ ਕ੍ਰੋਸ ਕੀਤਾ, ਟੋਰਾਂਟੋ ਗਿਆ, ਟੋਰਾਂਟੋ ਤੋਂ ਫਿਰ ਹੈਲੀਫੈਕਸ, ਹੈਲੀਫੈਕਸ ਤੋਂ ਫਿਰ ਸ਼ਿਪ ਕੀਤੀ ਗੱਡੀ ਇੰਗਲੈਂਡ, ਇੰਗਲੈਂਡ ਤੋਂ ਫਿਰ ਮੋਸਟਲੀ ਸਾਰੀ ਯੂਰੋਪੀਅਨ ਕੰਟਰੀਆਂ ਕ੍ਰੋਸ ਕਰਦੇ ਹੋਏ ਟਰਕੀ ਪਹੁੰਚ ਗਿਆ ਸੀਗਾ। ਅੰਕਾਰਾ ਜਾ ਕੇ ਵੀਜ਼ਾ ਕੋਸ਼ਿਸ਼ ਕੀਤੀ 2-3 ਵਾਰ ਈਰਾਨ ਦੀ, ਪ੍ਰੈਸ ਕਰਕੇ ਕਾਟਾ ਮਾਰਦੇ ਈਰਾਨ ਦਾ ਵੀਜ਼ਾ ਨਹੀਂ ਮਿਲਿਆ। ਇੱਥੋਂ ਫਿਰ ਟਰਕੀ ਤੋਂ ਵਾਪਸ ਗਿਆ, ਉੱਥੇ ਆਲਮੋਸਟ ਇੰਗਲੈਂਡ ਕੋ ਹਾਲੈਂਡ। ਠੀਕ ਹੈ। ਹਾਲੈਂਡ ਤੋਂ ਫਿਰ ਜਿਹੜਾ ਸਕੈਚ ਕੀਤਾ ਨਵਾਂ ਰੂਟ ਬਣਾਇਆ, ਜਰਮਨੀ, ਪੋਲੈਂਡ, ਹੁਣ ਲਾਤਵੀਆ, ਮਾਸਕੋ ਕ੍ਰੋਸ ਕੀਤਾ, ਫਿਰ ਰਸ਼ੀਆ, ਫਿਰ ਕਜ਼ਾਕਿਸਤਾਨ, ਫਿਰ ਉਜ਼ਬੇਕਿਸਤਾਨ, ਤਾਸ਼ਕੈਂਤ। ਅੱਛਾ ਇੱਥੇ ਤੁਰਕਮਨਿਸਤਾਨ ਫਿਰ ਤੁਸੀਂ ਕੀਤਾ ਮਿਸ ਕੀਤਾ? ਜਾਣ ਦੀ ਲੋੜ ਹੀ ਨਹੀਂ ਪਈ, ਉੱਥੋਂ ਸਿੱਧਾ ਉਜ਼ਬੇਕਿਸਤਾਨ ਇੰਟਰ ਕਰ ਲਿਆ। ਅੱਛਾ ਇਹਦੇ 'ਚ ਵੈਸੇ ਉਜ਼ਬੇਕਿਸਤਾਨ ਤੋਂ ਈਰਾਨ ਤੇ ਨਹੀਂ ਆਇਆ ਜਾ ਸਕਦਾ। ਅਸੀਂ ਜਿਹੜਾ ਰੂਟ ਬਣਾਇਆ ਸੀ ਨਾ, ਅਸੀਂ ਇੱਥੋਂ ਬਣਾਇਆ ਸੀ ਵੀ ਉਜ਼ਬੇਕਿਸਤਾਨ ਜਾਵਾਂਗੇ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਫਿਰ ਤੁਰਕਮਨਿਸਤਾਨ, ਕਿਉਂਕਿ ਅਸੀਂ ਆ ਕਰਨਾ ਚਾਹੁੰਦੇ ਸਾਂ। ਅੱਛਾ ਅਫਗਾਨਿਸਤਾਨ ਨੇ ਬਹੁਤ ਵਧੀਆ ਰਿਹਾ, ਬਹੁਤ ਵਧੀਆ। ਅਫਗਾਨਿਸਤਾਨ ਲੋਕੀ ਬਹੁਤ ਵਧੀਆ, ਤਾਲਿਬਾਨ ਵਾਲੇ, ਮੈਂ ਸੋਚਿਆ ਨਹੀਂ ਸੀਗਾ, ਵਧੀਆ ਵੈਲਕਮ ਕੀਤਾ ਉਹਨਾਂ ਨੇ। ਹਾਂ ਫਿਰ ਅਫਗਾਨਿਸਤਾਨ ਤੋਂ ਫਿਰ ਇੰਟਰ ਕੀਤਾ ਤੋਰਖਮ ਤੋਂ ਇਧਰੋਂ पेशावर ਤੋਂ ਫਿਰ ਕ੍ਰੋਸ ਕਰਕੇ ਸਿੱਧਾ ਗੋਆ ਇੰਡੀਆ। मतलब पैसा ना ड्रा ਕੀਤਾ ਕਿਲੋਮੀਟਰ ਫਿਰ ਹਾਂ ਨਵਾਂ ਬਣਾਉਣਾ ਪੈ ਗਿਆ ਰੂਟ ਨਾ। ਹਾਂ ਯੂ ਟਰਨ ਮਾਰਿਆ 3200 ਕਿਲੋਮੀਟਰ ਦਾ ਯੂ ਟਰਨ। ਹਾਂ 3200 ਕਿਲੋਮੀਟਰ। ਹਾਂ 32 ਤੋਂ ਲੈ ਕੇ ਹਾਲੈਂਡ 3200 ਕਿਲੋਮੀਟਰ ਆ ਸਾਰੀ ਕੰਟਰੀਆਂ, ਪੂਰਾ ਮਤਲਬ ਯੂਰਪ ਫਿਰ ਕ੍ਰੋਸ ਕਰਨਾ। ਫਿਰ ਦੁਬਾਰਾ ਵਾਪਸ। ਹਾਂ ਕਿਉਂਕਿ ਹਾਲੈਂਡ 'ਚ ਹੀ ਰਸ਼ੀਆ ਦਾ ਵੀਜ਼ਾ ਮਿਲ ਜਾਂਦਾ ਆਰਾਮ ਨਾਲ, ਹੋਰ ਕਿਤੇ ਨਹੀਂ ਮਿਲਦਾ। ਈਰਾਨ ਦੇ ਵੀਜ਼ੇ ਦਾ ਕੀ ਪ੍ਰੋਬਲਮ ਕੀ ਹੋਇਆ? ਈਰਾਨ ਵਾਲੇ ਕਹਿੰਦੇ ਤੇਰੇ ਕੋ ਅਮਰੀਕਨ ਗੱਡੀ ਆ, ਯੂਐਸ ਪਾਸਪੋਰਟ ਅਸਲ 'ਚ ਈਰਾਨ ਦਾ ਅਮਰੀਕਨ ਮਸਲਾ ਚੱਲ ਬਾਈਡਨ ਸੀਗਾ, ਬਾਈਡਨ ਉਹ ਕਹਿੰਦਾ ਉਹਨੇ ਕੋਈ ਸਟੇਟਮੈਂਟ ਦੇਤੀ, ਉਹ ਕਹਿੰਦਾ ਤੂੰ ਸੇਫ ਹੀ ਨਹੀਂ ਸਾਡੀ ਕੰਟਰੀ 'ਚ, ਤੈਨੂੰ ਕਿਸੇ ਨੇ ਗੱਡੀ ਚੱਕ ਲੈਣੀ ਤੇਰੀ, ਤੈਨੂੰ ਮਾਰਤਾ ਅਸੀਂ ਕਰਾਂਗੇ, ਕਹਿੰਦਾ ਸੇਫ ਨਹੀਂ, ਇਸ ਕਰਕੇ ਤੈਨੂੰ ਵੀਜ਼ਾ ਨਹੀਂ ਦੇਣਾ ਸੀ। ਅੱਛਾ ਮੈਂ ਇੱਥੋਂ ਮੁੜ ਕੇ ਆਇਆ ਜੀ, ਐਸ ਜਗ੍ਹਾ ਤੋਂ ਇੱਥੋਂ ਮੁੜ ਕੇ ਫਿਰ ਵਾਪਸ ਮੈਂ ਜਾਰਜੀਆ ਆਇਆ। ਜਾਰਜੀਆ ਤੋਂ ਇੱਥੇ ਗਏ ਵੀ ਉਧਰ ਦੀ ਜਾਣ ਮੈਂ ਤਾਂ ਸੋਚਿਆ ਜਾਰਜੀਆ ਅਜ਼ਰਬਾਈਜਾਨ ਦਾ ਲੈ ਲਿਆ ਸੀ ਵੀਜ਼ਾ, ਜਾਰਜੀਆ ਦਾ ਵੀ ਹੈਗਾ, ਲੇਕਿਨ ਇਧਰੋਂ ਅਜ਼ਰਬਾਈਜਾਨ ਕਹਿੰਦਾ ਬਾਕੂ ਤੋਂ ਤੁਸੀਂ ਇੰਟਰ ਨਹੀਂ ਕਰ ਸਕਦੇ। ਮੈਂ ਕਿਹਾ ਇੱਥੋਂ ਸਿੱਧਾ ਕਜ਼ਾਕ ਤੋਂ ਮੈਂ ਈਜ਼ੀ ਹੋ ਜਾਣਾ ਸੀ ਮੇਰਾ ਰੂਟ। ਹਾਂ ਦਿੱਤਾ ਨਹੀਂ ਉਹਨਾਂ ਨੇ, ਜਾਣ ਨਹੀਂ ਦਿੱਤਾ। ਠੀਕ ਹੈ ਬਾਕੀ ਲੇਕਿਨ ਚਲੋ ਪਹੁੰਚ ਗਏ ਫਿਰ ਵੀ। ਤੇ ਹੁਣ ਵਾਪਸੀ ਦਾ ਕੀ ਪਲਾਨ ਹੈ? ਵਾਪਸੀ ਦਾ ਹਲੇ ਤੇ ਪਾਕਿਸਤਾਨ ਐਕਸਪਲੋਰ ਕਰਨ ਲੱਗਿਆ, ਕਰਾਚੀ ਤੱਕ ਪਾਕਿਸਤਾਨ ਘੁੰਮਦਾ ਫਿਰਦਾ, ਉਹਦੇ ਬਾਅਦ ਫਿਰ ਇੰਡੀਆ ਕਰੂੰਗਾ ਐਕਸਪਲੋਰ। ਵਾਪਸੀ ਫਿਰ ਦੇਖਾਂਗੇ। ਚੈਨਲ ਵੀ ਦੱਸ ਦਈਏ ਕਿਹੜਾ? ਆਜੋ ਇਹ ਜੀ ਨਵਤੇਜ ਗਦਵਾਲ, ਇਹ ਇੰਸਟਾਗ੍ਰਾਮ ਹੈ ਤੇ ਆ ਹੈਗਾ YouTube ਦਾ ਜੀ ਰੋਲਿਨ ਵਿਦ ਤੇਜ। ਤੇਜ ਇਹ ਐਂਡ ਤੇ ਤੁਹਾਡਾ ਨਾਮ ਆ ਗਿਆ ਨਾ ਤੇਜ। ਹਾਂਜੀ ਹਾਂਜੀ ਬਹੁਤ ਤੇਜ਼ ਨਾ, ਹੌਲੀ ਦਿਓ। ਹੌਲੀ ਬਾਕੀ ਜਿੱਥੇ ਜਿਹੜੇ ਰੁਕੀ ਗਏ ਸਿਟੀਆਂ ਦੇ ਬਸ ਸਟicker ਲਾਏ ਗਏ ਬਸ ਹਨ। ਕਿਹੜੇ ਪ੍ਰੋਬਲਮ ਆਏ ਰਸਤੇ ਦੇ ਵਿੱਚ? ਕਿਉਂਕਿ ਮੇਰਾ ਵੀ ਥੋੜਾ ਜਿਹਾ ਐਕਸਪੀਰੀਅੰਸ ਹੈ ਨਾ। ਪ੍ਰੋਬਲਮ ਇੱਕੋ ਹੀ ਆਇਆ, ਸਭ ਤੋਂ ਮਾੜਾ ਪ੍ਰੋਬਲਮ ਜਿਹੜਾ ਸੀਗਾ ਨਾ, ਰਸ਼ੀਆ ਵਾਲੇ ਬਾਰਡਰ ਵਾਲਿਆਂ ਨੇ ਮੈਨੂੰ ਬੜਾ ਤੰਗ ਕੀਤਾ ਯੂਐਸ ਪਾਸਪੋਰਟ ਕਰਕੇ। ਅੱਛਾ ਮੈਨੂੰ 4 ਦਿਨ ਬਿਠਾ ਕੇ ਰੱਖਿਆ ਬਾਰਡਰ 'ਚ, -2 ਟੈਂਪਰੇਚਰ, ਕਹਿੰਦੇ ਇੰਟਰਵਿਊ ਤੇ ਜਾ ਕੇ ਗੱਡੀ 'ਚ ਬਹਿ ਜਾ,
ਸਹੀ ਗੱਲ ਕਹਿੰਦਾ, ਇੱਕ ਗਲਾਸ ਪਾਣੀ ਦਾ ਨਹੀਂ ਪੁੱਛਿਆ ਉਹਨਾਂ ਨੇ ਯਾਰ। ਮਤਲਬ ਦੁਸ਼ਮਣ ਨੂੰ ਵੀ ਬੰਦਾ ਪੁੱਛ ਲੈਂਦਾ ਹੈ ਨਾ। ਮੈਂ ਤੇ ਟਰੈਵਲਰ ਹਾਂ, ਸਾਰਾ ਕੁਝ ਮੇਰਾ ਸੋਸ਼ਲ ਮੀਡੀਆ 'ਚ ਹੈ, ਨਾਲੇ ਇੰਡੀਅਨ ਬੋਰਨ ਹੈਗਾ। ਮੈਂ ਕਿਹਾ ਚਲੋ ਯਾਰ ਬੜਾ ਸੁਣਿਆ ਇੰਡੀਆ ਰਸ਼ੀਆ ਹੈ ਨਾ। ਮੈਂ ਤੇ ਖੁਸ਼ ਹੋ ਕੇ ਗਿਆ ਬਾਰਡਰ 'ਚ, ਬੜਾ ਵਧੀਆ ਹੈ ਲੋਕ ਹੈ ਨਾ, ਵੈਲਕਮ ਕਰੋਗੇ। ਇਹ ਮੇਰਾ ਐਕਸਪੀਰੀਅੰਸ ਹੈ, ਇਹਨਾਂ ਨੇ 4 ਦਿਨ ਦੱਸਿਆ ਨਾ ਤੇ ਮੈਂ ਖੁਸ਼ ਹੋ ਗਿਆ। ਮੈਨੂੰ 4 ਘੰਟੇ ਉਹਨਾਂ ਬਿਠਾਇਆ। ਅੱਛਾ ਤੇ ਮਤਲਬ ਇੰਨੇ ਰੂਡ ਬੋਲਦੇ ਆ, ਬਿਲਕੁਲ ਬਿਲਕੁਲ ਬਹੁਤ ਉਹਨਾਂ ਦੀ ਮੈਂ ਕਹਿੰਦਾ ਪੁਲਿਸ ਜਿਹੜੀ ਹੈ ਨਾ, ਰਸ਼ੀਆ ਦੀ ਪੁਲਿਸ, ਪਾਕਿਸਤਾਨ ਇੰਡੀਆ ਦੀ ਪੁਲਿਸ ਕੁਛ ਵੀ ਨਹੀਂ ਉਹਨਾਂ ਨਹੀਂ ਤੇ ਇੰਗਲਿਸ਼ ਬੋਲਦੇ ਨੇ। ਉਹ ਇੰਗਲਿਸ਼ ਨਹੀਂ ਆਉਂਦੀ ਹੈ ਲੇਕਿਨ ਬੋਲਣੀ ਨਹੀਂ, ਬੋਲਣੀ ਸਮਝ ਆਉਂਦੀ ਹੈ ਲੇਕਿਨ ਨਹੀਂ ਬੋਲਣੀ। ਮੈਂ ਉਹ ਹੋਰ ਦੱਸਣਾਗਾ ਵੀ ਇਹ ਕੈਮਰਾ ਚੱਲਣ ਡਿਆ ਵੀ ਇਦਾਂ ਦੀ ਪੁਲਿਸ ਪਾਕਿਸਤਾਨ ਦੀ ਵੀ ਨਹੀਂ, ਇੰਡੀਆ ਦੀ ਵੀ ਨਹੀਂ, ਜਿੱਦਾਂ ਦੀ ਉਹਨਾਂ ਦੀ, ਜਿੰਨੇ ਪੈਸੇ ਉਹ ਲੈਂਦੇ। ਜਿੰਨੇ ਵੀ ਜਦੋਂ ਮੈਂ ਕ੍ਰਾਸ ਕਰ ਰਿਹਾ ਸੀ ਨਾ, ਇੱਕ ਦੋ ਵਧੀਆ ਬੰਦੇ ਵੀ ਰਸ਼ੀਆ ਵਾਲੇ ਮਿਲੇ, ਕਹਿੰਦੇ ਪੁਲਿਸ ਨੇ ਤੈਨੂੰ ਤੰਗ ਕਰਨਾ ਤੇ ਚੇਂਜ ਮੈਨੂੰ ਫੜਾਤੇ। ਉਹਨੇ ਕਹਿੰਦਾ 500 ਰੂਬਲ ਤੋਂ ਥੱਲੇ ਉਹਨੇ ਲੈਣੇ ਨਹੀਂ ਤੇਰੀ ਗੱਡੀ ਦੇਖ ਕੇ, ਤੇ ਉਹਨੂੰ ਮਨਾ ਕਰ ਲਿਆ। ਉਹਨੇ 1000 ਤੋਂ ਮੰਗਣਾ ਸ਼ੁਰੂ ਕਰਨਾ, ਫਿਰ ਬਾਰਗੇਨਿੰਗ ਕਰੀ ਤੇ 500 ਚ ਮੰਨ ਜਾਣਾ। ਉਹਨੂੰ 500 ਫੜਾ ਕੇ ਚੁੱਪ ਜਾ ਤੁਰ ਜਾ। ਹਾਂ ਤੇ ਫਿਰ ਇੱਕ ਜਗ੍ਹਾ ਰੁਕਿਆ ਵੀ, ਫਿਰ ਮੈਨੂੰ ਰੱਖਿਆ। ਫਿਰ ਮੈਂ ਵੀਡੀਓ ਔਨ ਕਰ ਲਿਆ। ਮੈਂ ਕਿ ਫਿਰ ਦੱਸਿਆ, ਮੈਂ ਕਿ YouTube 'ਚ ਇਹ ਪਾ ਦਾਂਗਾ ਮੈਂ, ਕੁਝ ਨਹੀਂ। ਕਹਿੰਦੇ ਜਾ ਕਹਿੰਦਾ ਤੂੰ ਲੈ ਲਾ। ਮੈਂ ਕਿ 1000 ਕਿ 2000 ਰੂਬਲ ਲੈ ਲਾ, ਲੇਕਿਨ ਮੈਂ ਪਾਵਾਂਗਾ ਫਿਰ ਵਿੱਚ ਤੇ ਰਹਿਣਾ। ਮੈਨੂੰ ਲੱਗਦਾ ਇਹਨਾਂ ਨੂੰ ਨਾ US ਪਾਸਪੋਰਟ ਦੀ ਵਜ੍ਹਾ ਤੋਂ ਜ਼ਿਆਦਾ ਤੰਗ ਕੀਤਾ ਹੈ। ਤੰਗ ਕੀਤਾ ਨਹੀਂ ਉਹ ਕਰਦੇ, ਤੰਗ ਕਰਦੇ ਜੀ। ਲੇਕਿਨ ਉਹ 4 ਦਿਨ ਜਾਣਾ ਪਾਇਆ ਹੀ ਵੀਡੀਓ में ਮਾਈਨਸ ਪਤਾ ਨਹੀਂ ਕਿੰਨੇ ਮਾਈਨਸ -2 ਟੈਂਪਰੇਚਰ ਸੀਗਾ। ਮੈਂ ਬਾਹਰ ਗੱਡੀ 'ਚ ਬੈਠਾ ਰਿਹਾ। ਚਲੋ ਖੜਾ ਬਿਠਾ ਲਿਆ ਯਾਰ, ਪਾਣੀ ਤਾਂ ਪੁੱਛ ਸਕਦੇ ਬੰਦਾ, ਲੇਕਿਨ ਨਹੀਂ ਦੇ ਸਕਦਾ ਨਾ। ਮੇਰੇ ਕੋਲ ਮੈਂ ਸੋਚਿਆ ਚਲ 10 ਘੰਟੇ ਚ ਕ੍ਰਾਸ ਕਰ ਜਾਊਂਗਾ। ਖਾਣਾ ਪੀਣਾ ਵੀ ਨਹੀਂ ਰੱਖਿਆ ਸੀ, ਸਨੈਕ ਸੀਗਾ, ਚਲੋ ਪਾਣੀ ਦੀ ਬੋਤਲਾਂ ਸੀਗੀਆਂ ਸਾਡੇ ਨਾਲ US ਵਾਲੇ ਕਰਦੇ ਨੇ, ਲੇਕਿਨ ਉਹ ਅੰਦਰ ਬਿਠਾ ਕੇ ਕਰਦੇ ਨੇ। ਹਾਂ ਇਹ ਇੰਨਾ ਲੰਮਾ ਨਹੀਂ ਕਰਦਾ ਯਾਰ ਕੋਈ। ਜਿਹੜਾ ਮੈਂ ਸੋਚਿਆ ਸੀ ਸਭ ਤੋਂ ਵਧੀਆ ਕੰਟਰੀ ਰਹੂਗਾ ਕਿ ਐਜ਼ ਇੰਡੀਅਨ ਹੈ ਨਾ, ਰਸ਼ੀਆ ਦੇ ਤਾਲੁਕਾਤ ਵਧੀਆ, ਜਿਹੜਾ ਸਭ ਤੋਂ ਵਧੀਆ ਰਹੂਗਾ ਉਹ ਥੋੜਾ ਸਭ ਤੋਂ ਮਾੜਾ। ਔਰ ਜਿਹੜਾ ਸਭ ਤੋਂ ਮੈਂ ਸੋਚਦਾ ਸੀ ਮਾੜਾ, ਅਫਗਾਨਿਸਤਾਨ। ਪਤਾ ਨਹੀਂ ਯਾਰ ਕੀ ਹੋਊਗਾ ਕੀ। ਪਾਕਿਸਤਾਨ ਦਾ ਕੀ ਸੋਚਦੇ ਸੀ ਇਹ ਦੱਸੋ। ਅਫਗਾਨਿਸਤਾਨ ਤੇ ਪਾਕਿਸਤਾਨ ਤੇ ਇੰਡੀਆ ਬਾਰਡਰ ਨੰਬਰ 1 ਬਾਰਡਰ ਕ੍ਰਾਸ ਕਰਨ ਲਈ ਬਹੁਤ ਵਧੀਆ ਲੱਗਦਾ ਯਾਰ, ਬਹੁਤ ਫ੍ਰੈਂਡਲੀ। 3 ਬਾਰਡਰ ਹੈ ਦੁਨੀਆ ਦੇ, ਔਰ ਕੋਈ ਜਰਮਨੀ ਸਵਿਟਜ਼ਰਲੈਂਡ ਸਾਰੇ ਭੁੱਲ ਜਾਓ ਯਾਰ, ਸਾਰੇ ਬੇਕਾਰ। ਐਵੇਂ ਨਾਂ ਦੀ ਕੰਟਰੀਆਂ ਮੈਂ ਕਹਾਂਗਾ। ਅੱਛਾ ਮੈਂ ਹੋਰ ਦੱਸਾਂ, ਰਸ਼ੀਆ ਪੁਲਿਸ, ਤੁਸੀਂ ਰਸ਼ੀਆ ਕਿੰਨੇ ਦਿਨ ਰਹੇ ਰਸ਼ੀਆ? ਮੈਂ ਰੁਕਿਆ ਹੀ, ਮੈਂ ਤੇ ਕ੍ਰਾਸ ਕੀਤਾ ਰਾਤ ਨੂੰ, ਬਸ ਸਿੱਧਾ ਮੈਂ ਰਾਤ ਨੂੰ ਪੰਪ 'ਚ ਰੁਕਿਆ 4 ਘੰਟੇ, ਸੁੱਤਾ ਗੱਡੀ 'ਚ ਹੀ। ਫਿਰ ਉੱਠ ਕੇ ਜਦੋਂ ਨੀਂਦ ਖੁੱਲੀ ਆ, ਕਾਫੀ ਪੀਤੀ, ਫਿਰ ਮੈਂ 10 ਦਿਨ ਰਿਹਾ ਆਨਾ ਰਸ਼ੀਆ। ਤੇ ਆ ਮੈਂ ਹੁਣ ਵੀ ਆ ਨਾ ਦੁਬਈ ਰਹਿੰਦਾ ਨਾ, ਤੇ ਪਰਫਿਊਮ ਲਾਈਦਾ ਊਦ ਨਾ, ਐਡਾ ਮਹਿੰਗਾ ਵੀ ਸਸਤਾ ਹੀ ਆ। ਹਾਂਜੀ ਉਹ ਵੀ ਖੋਲਿਆ। ਵਕਾਲ ਨੇ ਲਾਈ ਹੁੰਦੀ ਸੀ ਘੜੀ, ਉਹਨੇ ਨਾ ਰਾਡੋ ਦੀ। ਡੁਪਲੀਕੇਟ ਸੀ ਜੈਲੀ ਘੜੀ ਬੋਲਦਾ ਹੈ ਡੁਪਲੀਕੇਟ। ਹੁਣ ਤੁਹਾਨੂੰ ਤਾਂ ਬਗਾਰ ਗੁੱਸੇ ਕਰਨਾ ਉਹਨੇ। ਨਾ ਹੈ ਵੀ ਹੈ, ਉਹ ਮੈਨੂੰ ਪਤਾ ਹੈ, ਤੁਹਾਨੂੰ ਪਤਾ। ਉਹ ਇਸ ਗੱਲ ਨੂੰ ਜਿਹੜੇ ਚੈੱਕ ਪੁਆਇੰਟ ਤੇ ਰੋਕਿਆ ਨਾ, ਪਹਿਲਾਂ ਤੇ ਉਹਨਾਂ ਡਿਮਾਂਡ ਹੋ ਜਾਂਦੀ ਸੀ, ਲੇਕਿਨ ਦੁਬਈ ਦੀ ਸਾਡੇ ਕੋਲ ਗੱਡੀ ਸੀ, ਦੁਬਈ ਨਾਲ ਬੜਾ ਇਸ਼ਕ ਕਰਦੇ ਭਾਈ ਰਸ਼ੀਆ ਵਾਲੇ। ਤੇ ਉਹ ਵੇਂਦੇ 4 ਸਵੇਰੇ ਗੱਡੀ ਨਾਲ, ਫਿਰ ਟ੍ਰਾਂਸਲੇਟਰ ਕਰਕੇ ਹੈਗਾ ਤੁਹਾਡੇ ਕੋਲ ਐਕਸਟਰਾ। ਮੈਂ ਇੱਕੋ ਹੀ ਸੀ, ਉਹ ਹੀ ਆ ਘੜੀ ਕਿਹੜੀ ਲਈ ਈਵਨ ਕਿ ਉੱਥੋਂ ਨਹੀਂ ਉਹਦਾ ਫਿਰ ਹੱਲ ਹੈ ਨਾ, ਸ਼ਾਲਮੀ ਜਾਓ 500 ਦੇ ਲੱਭਦੇ ਨੇ ਊਦ, ਸਾਰੀ ਗੱਡੀ ਡਿੱਗੀ ਭਰ ਲਓ, ਹਰ ਬਾਰਡਰ ਤੇ ਦਿੱਲੀ ਗਿਫਟ ਆਇਆ ਕਿ ਨਹੀਂ। ਹਾਲਤ ਠੀਕ ਇਹ ਗੱਲ ਹੋਣ ਡਈ ਸੀ। ਤੇ ਬਾਕੀ ਟਰਕੀ ਦਾ ਬਹੁਤ ਵਧੀਆ ਰਿਹਾ ਮੇਰਾ। ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ? ਮੇਰਾ ਲੋਕੀ ਬਹੁਤ ਵਧੀਆ ਸੀਗੇ। ਇੱਕ ਤੇ ਮੈਨੂੰ ਸਵਿਟਜ਼ਰਲੈਂਡ ਤੋਂ ਫੈਮਿਲੀ ਮਿਲੀ ਸੀ, ਉਹਨਾਂ ਨੇ ਮੈਨੂੰ ਸਾਰਾ ਐਕਸਪਲੋਰ ਕਰਾਇਆ। ਲੇਕਿਨ ਇੱਕ ਜਗ੍ਹਾ ਜਦੋਂ ਮੈਂ ਇਸਤਾਨਬੁਲ ਕ੍ਰਾਸ ਕਰਕੇ ਅੰਕਾਰਾ ਨੂੰ ਜਾ ਰਿਹਾ ਸੀਗਾ, ਰਾਹ 'ਚ ਹੀ ਔਨ ਦਾ ਫਰੀਵੇ ਇੱਕ ਟਰਕੀ ਵਾਲਾ ਟੱਕਰ ਗਿਆ, ਮਤਲਬ ਗਾਲਾਂ ਕੱਢਣ ਲੱਗ ਪਿਆ ਸ਼ਰਿਆ। ਕਿਉਂ? ਫਿਰ ਮੈਂ ਪੁੱਛਿਆ ਉਹਨੂੰ, ਦੋਸਤ ਯਾਰ ਨੂੰ, ਮੈਂ ਕਿ ਇਹਨੂੰ ਕੀ ਹੋ ਗਿਆ ਹੈ ਨਾ। ਕਹਿੰਦਾ ਉਹ ਯਾਰ ਇੰਡੀਆ ਟਰਕੀ ਦੀ ਅਮਰੀਕਾ ਦੀ ਬਣਦੀ ਨਹੀਂ ਆ। ਤੇ ਮੈਂ ਉਹ ਵੀਡੀਓ ਬਣਾਈ, ਤੁਹਾਨੂੰ ਮੈਂ ਤਾਂ ਪਾਸ ਕਰਦਾ ਵੀਡੀਓ ਦਿਖਾਇਆ। ਤੇ ਰੋਡ ਜਿਹਨੂੰ ਕਹਿੰਦਾ ਰੋਡ ਰੇਜ, ਉਹ ਹੋਈ ਹੈ। ਮੈਂ ਉਹਨੂੰ ਕੁਝ ਨਹੀਂ ਕਿਹਾ, ਮੈਂ ਫਿਰ ਵੀ ਇੱਜ਼ਤ ਹੀ ਕੀਤੀ ਉਹਦੀ। ਕਹਿੰਦਾ ਥੱਲੇ ਜਾ ਕੇ, ਕਹਿੰਦਾ ਤੂੰ ਰੋਡ ਚੇਂਜ ਕੀਤਾ ਵਾ, ਸਿਗਨਲ ਨਹੀਂ ਕੀਤੀ। ਮੈਂ ਕਿਹਾ ਸਿਗਨਲ ਨਹੀਂ ਦਿੱਤਾ? ਮੈਂ ਕਿਹਾ ਸਿਗਨਲ ਹਲੇ ਵੀ ਮੇਰਾ ਆਨ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਲੋਕ ਡਰਾਈਵਰ ਨਾ ਇਸਤਾਨਬੁਲ, ਤੁਹਾਨੂੰ ਪਤਾ ਹੀ ਕਿਹੋ ਜਿਹੀ ਡਰਾਈਵਿੰਗ ਆ। ਮੈਂ ਕਿਹਾ ਤੁਹਾਡੀ ਵਰਸਟ ਡਰਾਈਵਿੰਗ ਆ ਦੁਨੀਆ ਜਿੰਨੇ ਮੈਂ ਐਕਸਪਲੋਰ ਕਰਕੇ ਆਇਆ। ਉਹ ਹੋਰ ਬੁਰਾ ਮੰਨ ਗਿਆ। ਮੈਂ ਕਿਹਾ ਮੈਂ ਕੀਤਾ ਕੀ ਆ? ਕਹਿੰਦਾ ਤੂੰ ਲੇਨ ਚੇਂਜ ਕੀਤੀ ਆ, ਸਿਗਨਲ ਨਹੀਂ ਦਿੱਤਾ। ਲੇਕਿਨ ਆਹ ਕਿਹੜੀ ਗੱਲ ਹੋ ਗਈ, ਤੂੰ ਮੈਨੂੰ ਗਾਲਾਂ ਕੱਢਣ ਲੱਗ ਪਿਆ। ਲੇਕਿਨ ਮੈਂ ਨਿਊਯਾਰਕ ਗਿਆ ਨਾ, ਉਹ ਤੀਜੀ ਲਾਈਨ ਤੋਂ ਮੋੜ ਦਿੰਦੇ ਨੇ। ਹਾਂ ਤੀਜੀ ਲਾਈਨ ਤੋਂ ਉਹਨਾਂ ਨੇ ਭਾਈ ਸਿਗਨਲ ਤੇ ਖੜੋਣਾ, ਤੀਜੀ ਲਾਈਨ ਤੋਂ ਨਾ ਖੱਬੇ ਮੋੜ। ਮੈਂ ਦੁਬਈ ਤੋਂ ਗਿਆ, ਦੁਬਈ ਜਿਹੜਾ ਗੱਡੀ ਚਲਾਉਂਦਾ ਘੱਟ ਫੌਲ ਹੁੰਦੇ ਨੇ ਉਹ ਉੱਥੇ ਤੇ ਹੁੰਦਾ ਹੀ ਨਹੀਂ, ਫੌਲ ਦਾ ਚਾਂਸ ਹੀ ਨਹੀਂ। ਨਾ ਨਾ ਤੇ ਅਸੀਂ ਉੱਥੇ ਵੇਖੀਏ ਵੀ ਟਰਕੀ ਜਾਂ ਰਸ਼ੀਆ ਦੀ ਗੱਲ ਕਰਦੇ, ਉੱਥੇ ਨਹੀਂ ਫੋਲੋ ਕਰਦੇ ਭਾਈ। ਬਸ ਠੀਕ ਹੈ ਉਹਨਾਂ ਦੀ। ਮੈਂ ਤੁਹਾਨੂੰ ਉਦੋਂ ਗੱਲ ਦੱਸੀ ਨਹੀਂ, ਉਹ ਸਿਗਨਲ ਦੇ ਖਲੋਤੇ ਤੇ ਨਿਊਯਾਰਕ 'ਚ। ਹਾਂ ਹਾਂ ਉਹ ਸਿਗਨਲ ਗ੍ਰੀਨ ਬਾਅਦ 'ਚ ਹੁੰਦਾ ਸੀ, ਉਹ ਪਹਿਲੋਂ ਹਾਰਨ ਪਿੱਛੋਂ ਆ ਜਾਂਦਾ ਸੀ ਕਟੋਰੋ, ਜਿਹੜਾ ਡਰਾਈਵਰ ਸੀ ਨਾ ਨਾਲ। ਬਾਕੀ ਗੱਲਾਂ ਫੇਰ ਕਰਦੇ ਆਂ, ਪਹਿਲਾਂ ਗੱਡੀ 4 ਸਵੇਰੇ ਵਹਾਦਾ। ਚਲੋ ਬਾਹਰ ਆਓ ਜੀ ਇੱਧਰ। ਆਪਣੇ ਸਿੱਧੂ ਮੂਸੇ ਵਾਲਾ ਵੀ ਹੈ। ਇਹ ਮੂਸੇ ਵਾਹ ਵਾਹ G63 ਗਾਣਾ ਥ੍ਰੀ ਬੁਗੇ ਰੋਡ ਦੇ।
ਇਹ 44000 ਕਿਲੋਮੀਟਰ ਹੈ ਚੱਲਣੀ ਹਾਂਜੀ ਸੀ ਹਾਂਜੀ ਚੱਲਣੀ ਸੀ ਸੀ। ਹੁਣ ਕਿੰਨੀ ਹੋ ਗਈ? ਉਹ ਅਪਡੇਟ ਕਰਦੀ ਹੈ ਅੱਛਾ, ਨਾਲ ਕਰ ਰਹੇ ਹੋ? ਹਾਂਜੀ ਮੈਂ ਅਪਡੇਟ ਕਰਤੀ ਪਹਿਲੇ 36000 ਸੀ ਯੂ ਟਰਨ ਮਾਰਿਆ ਫਿਰ ਇਹ ਫਿਰ ਨਵਾਂ ਪ੍ਰਿੰਟ ਕਰਾਉਂਦੇ ਹੋ ਨਵਾਂ ਤੁਸੀਂ? ਪ੍ਰਿੰਟ ਕਰਵਾਇਆ ਹਾਂਜੀ ਅੱਛਾ ਹੁਣ ਤੱਕ ਜਿੰਨੀ ਚੱਲ ਗਈ। ਹਾਂਜੀ ਹਾਂਜੀ ਇਹ ਇੰਨੇ ਹੋ ਗਏ ਇੱਕ ਮਿੰਟ ਇੱਧਰ ਆਓ ਹੁਣ ਜ਼ਰਾ। ਪਾਕਿਸਤਾਨ ਆ ਕੇ ਹੋਰ ਹੋ ਜਾਣੀ ਹੁਣ ਅੱਛਾ 55 ਜਦੋਂ ਤੱਕ ਪਾਕਿਸਤਾਨ ਤੋਂ ਮੁੜ ਕੇ ਇੰਡੀਆ ਜਾਣਾ ਅੱਛਾ ਇਸ ਚੀਜ਼ ਦਾ ਮੈਨੂੰ ਦੱਸਿਓ ਵੀ ਜਿਹੜਾ ਮੈਪ ਲਾਇਆ ਮੈਂ ਕਿਉਂਕਿ ਦੁਬਈ ਤੋਂ ਗਿਆ ਸਾਂ ਮੈਂ ਮੈਪ ਲਾਉਣ ਲੱਗਾ ਉਹਨੇ ਆਖਿਆ ਪਹਿਲਾਂ ਇਹਦਾ ਪਰਮਿਸ਼ਨ ਲੈਟਰ ਲਵੋ ਅੱਛਾ ਤੇ ਫਿਰ ਲਾਓ ਤੁਸੀਂ ਦੁਬਈ ਮੈਪ ਵਾਲੇ ਦੁਬਈ ਗਿਆ ਨਹੀਂ ਨਾ ਇਸ ਕਰਕੇ ਹਾਂ ਨਹੀਂ ਤੇ ਮਤਲਬ ਇਹਦਾ ਤੁਸੀਂ ਮੈਪ ਜਿਹੜਾ ਲਾਇਆ ਨਾ ਮੈਚਿੰਗ ਕਲਰ ਦਾ ਲਾ ਲਿਆ ਇਸ ਕਰਕੇ ਦੂਰੋਂ ਹਾਂ ਜਿਹੜਾ ਥੋੜਾ ਆਫ ਕਲਰ ਹੋਊਗਾ ਉਹਨਾਂ ਨੇ ਫਿਰ ਮਨਾ ਕਰ ਰਹਾ ਮਨਾ ਨਹੀਂ ਨਹੀਂ ਦੁਬਈ ਦੇ ਵਿੱਚ ਓਵਰਆਲ ਇੰਜ ਹੈ ਕਿ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਦੇ ਉੱਤੇ ਇੱਕ ਐਕਟੀਵਿਟੀ ਨਹੀਂ ਕਰ ਸਕਦੇ, ਉਹਦੀ ਪਰਮਿਸ਼ਨ ਹੁੰਦੀ ਹੈ। ਇਹ ਦੁਨੀਆ ਦੇ ਕਿਤੇ ਵੀ ਹੈ, ਬਟ ਜ਼ਿਆਦਾ ਸਖਤੀ ਨਾਲ ਉਹ ਫਾਲੋ ਕਰਾਉਂਦੇ ਮੈਨੂੰ ਕਿਤੇ ਪ੍ਰੋਬਲਮ ਨਹੀਂ ਹੈ ਇਸ ਚੀਜ਼ ਨਾਲ ਇਹਦਾ ਨਹੀਂ ਰੋਕਿਆ ਕਿਸੇ ਨੇ। ਕਾਲੇ ਸ਼ੀਸ਼ੇ ਹੋਵੇ ਜਾਂ ਇਹ ਹੋਵੇ ਮੈਨੂੰ ਕਿਤੇ ਪ੍ਰੋਬਲਮ ਨਹੀਂ ਮੈਂ ਕਾਲੇ ਸ਼ੀਸ਼ੇ ਦਾ ਦੱਸਾਂ ਮੈਂ ਕਾਲੇ ਸ਼ੀਸ਼ੇ ਕਾਰਨੇਟ ਤੇ ਮੈਂ ਲਹਾਇਆ ਸੀ ਕਾਰਨੇਟ ਦੀ ਪਸਾਜੇ ਤੇ ਵੀ ਕਿ ਇਹਦੇ ਬਲੈਕ ਪੇਪਰ ਹੈ ਲੇਕਿਨ ਰਸ਼ੀਆ ਮੈਂ ਉਹਨਾਂ ਨੇ ਇਹ ਤੋਂ ਵੀ ਡੱਕ ਲਿਆ ਸੀ ਮੈਨੂੰ। ਅੱਛਾ ਮੈਂ ਕਿਹਾ ਇਹ ਮੇਰੇ ਕੋਲ ਉੱਤੇ ਲਿਖਿਆ ਅੱਛਾ ਰਸ਼ੀਆ ਦੀ ਗੱਲ ਕਰਦੇ ਮੇਰੇ ਕੋਲ ਇੱਕ ਟਾਇਰ ਸੀਗਾ ਐਕਸਟਰਾ ਰੱਖਿਆ ਟਰੈਵਲਿੰਗ ਆ ਲੋਡ ਪੈ ਜਾਂਦੀ ਆ ਹਨਾ ਉਹਨਾਂ ਨੇ ਜੇ 4 ਦਿਨ ਤੰਗ ਕੀਤੇ ਹੀ ਕੀਤਾ ਟਾਇਰ ਦਾ ਫਾਈਨ ਲਾਤਾ ਮੈਨੂੰ ਕਿ ਐਕਸਟਰਾ ਟਾਇਰ ਤੂੰ ਕਿਉਂ ਲੈ ਕੇ ਆਇਆ ਟਰੰਕ ਦੇ ਅੰਦਰ ਰੱਖਿਆ ਸੀ ਤੇ ਉਹਦੇ ਬਾਅਦ 16000 ਰੂਬਲ ਫਾਈਨ ਲਾਇਆ ਵਾ ਉਹਦੇ ਬਾਅਦ ਕੀ ਕਹਿੰਦੇ ਇਹ ਟਾਇਰ ਚੱਕ ਹੁਣ ਮੋਢੇ 'ਚ ਲਾਤਵੀਆ ਪੈਦਲ ਛੱਡ ਕੇ ਰਾਤ ਨੂੰ 11 ਵਜੇ ਹਾਂ ਫਿਰ ਹੀ ਤੂੰ ਜਾ ਸਕਦਾ ਐਗਜ਼ਿਟ ਕਰ ਜਦੋਂ ਸਾਰਾ ਕੁਝ ਕਿਉਂਕਿ ਮੈਨੂੰ ਡਿਸਟਰੋਏ ਮੈਂ ਕਰਦਾ ਕਿਹਾ ਤੁਸੀਂ ਪੈਸੇ ਵੀ ਫਾਈਨ ਵੀ ਲੈ ਲਿਆ ਤੇ ਟਾਇਰ ਰੱਖਣ ਦੇ ਦਿਓ ਜਾਂ ਫਿਰ ਜੇ ਫਾਈਨ ਨਾਲ ਹੋ ਜੇ ਤੁਸੀਂ ਕਹਿ ਰਹੇ ਹੋ ਟਾਇਰ ਵਾਪਸ ਛੱਡ ਕੇ ਆ ਤਾਂ ਫਾਈਨ ਕਿਸ ਚੀਜ਼ ਦਾ ਜੋ ਟਾਇਰ ਤੁਹਾਡੀ ਕੰਟਰੀ 'ਚ ਆਇਆ ਹੀ ਨਹੀਂ ਬਾਰਡਰ ਕ੍ਰਾਸ ਹੋਇਆ ਹੀ ਨਹੀਂ ਕਾਹਦਾ ਫਾਈਨ? ਫਿਰ ਕਿਸ ਦਾ ਫਾਈਨ ਹੁਣ ਓਵਰਆਲ ਰਸ਼ੀਆ ਸਾਰਿਆਂ ਨਾਲ ਬੈਠ ਰਿਹਾ ਵਰਤ ਰਿਹਾ ਜ਼ਿੰਦਗੀ ਮੈਂ ਕਹਿੰਦਾ ਮੈਂ ਪੁਤਿਨ ਵੀ ਮੈਨੂੰ ਬੁਲਾ ਲੈਣਾ ਕਿ ਆ ਜਾ ਯਾਰ ਕੋਈ ਨਾ ਯਾਰ ਹਨਾ ਚਾਹ ਪੀਂਦੀ ਹੈ ਮੈਂ ਕਹਿੰਦਾ ਨਹੀਂ ਹੋਣਾ ਮੈਂ ਨਹੀਂ ਹੋਣਾ ਐਕਸਕਿਊਜ਼ ਕਰ ਲੋੜ ਹੀ ਨਹੀਂ ਹਾਂ ਮੈਨੂੰ ਲੋੜ ਹੀ ਨਹੀਂ ਮਿਲਣਾ ਨਹੀਂ ਹੋਰ ਵੀ ਕੰਟਰੀਆਂ ਨਹੀਂ ਉਹਦੇ ਇਲਾਵਾ ਬਹੁਤ ਸੋਹਣੀ ਸੋਹਣੀ ਕੰਟਰੀਆਂ ਆਪਣਾ ਮੁਲਕ ਸੋਹਣਾ ਤੁਹਾਡਾ ਮੁਲਕ ਸੋਹਣਾ ਹਨਾ ਵੀ ਲੋਕਾਂ ਦੀ ਜੇ ਗੱਲ ਕਰਦੇ ਨਾ ਵੀ ਲੋਕਾਂ ਦਾ ਮੈਂ ਗਿਆ ਇਹਨਾਂ ਸਾਰਿਆਂ ਦੇ ਵਿੱਚ ਹਾਂਜੀ ਨਹੀਂ ਠੀਕ ਲੱਗਾ ਲੇਕਿਨ ਚੈਚਨੀਆ ਦਾਗਿਸਤਾਨ ਗਿਆ ਉਹ ਬੜੇ ਕੋਆਪਰੇਟਿਵ ਲੋਕ ਚਸ਼ਮੀਆ ਵਾਲਾ ਮੁੰਡਾ ਮਿਲਿਆ ਸੀ ਆਬੂ ਰਸ਼ੀਆ ਦਾ ਤੁਹਾਨੂੰ ਇੱਕ ਕਲਿੱਪ ਭੇਜਦਾ ਮੈਂ ਜਿਹੜਾ ਤੁਹਾਨੂੰ ਨਾਲ ਲੈ ਕੇ ਨਾਲ ਲੈ ਕੇ ਉਹ ਬਾਰਡਰ 'ਚ ਦੇਖੋ ਉਹਨੇ ਮੇਰੀ ਹਾਲਤ ਦੇਖੀ ਉਹਨੇ ਮੈਨੂੰ ਸਮਝਿਆ ਉਹਦਾ ਕ੍ਰਾਸ ਕਰਕੇ ਬਾਰਡਰ ਮੇਰੀ ਵੇਟ ਕਰਦਾ ਰਿਹਾ ਪੰਪ 'ਚ ਨਾ ਕਹਿੰਦਾ ਤੂੰ ਆ ਜਾ ਤੈਨੂੰ ਮੈਂ ਮਾਸਕੋ ਕ੍ਰਾਸ ਕਰਾਂ 2 ਦਿਨ ਮੇਰੇ ਨਾਲ ਰਿਹਾ ਉਹ ਆਪਣੀ ਕਾਰ 'ਚ ਸੀਗਾ ਨਾਲ ਚੱਲ ਮੈਂ ਤੈਨੂੰ ਸਾਰਾ ਹੈਲਪ ਕਰਦਾ ਕ੍ਰਾਸ ਕਰਦਾ ਮੇਨ ਏਰੀਆ ਕ੍ਰਾਸ ਕਰਾ ਕੇ ਫਿਰ ਉਹ ਚਸ਼ਮੀਆ ਚਲਾ ਗਿਆ ਫਿਰ ਮੈਂ ਇਧਰ ਕਜ਼ਾਕਿਸਤਾਨ ਨੂੰ ਚਲਾ ਗਿਆ ਹਾਂ ਵਧੀਆ ਸੀ ਬੰਦੇ ਵਧੀਆ ਸੀ ਬਾਰਡਰ ਵਾਲੇ ਨਹੀਂ ਵਧੀਆ ਅੱਗੇ ਆਓ ਜੀ ਅੱਗੇ ਦੀ ਫਲਾਈਟ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਇੰਡੀਆ ਪਾਕਿਸਤਾਨ ਘੁੰਮ ਕੇ ਇੰਡੀਆ ਜਾਣਾ ਬਿਲਕੁਲ ਹਾਂ ਤੇ ਹੁਣ ਇਧਰੋਂ ਕਰਾਚੀ ਜਾਣਾ ਇੱਕ ਵਾਰੀ ਹੁਣ ਲਾਹੌਰ ਕਰਕੇ ਕੱਲ ਮੈਂ ਸਰਗੋਦੇ ਜਾਣਾ ਕਿਉਂਕਿ ਆਪਣੇ ਦਾਦਾ ਪਰਦਾਦਾ ਨਾ ਮੇਰਾ ਕਿਲੋ ਖਾਂਦਾ ਹਾਂ ਨਹੀਂ ਉਹ ਸਰਗੋਦੇ ਤੋਂ 126 ਚੱਕ ਤੋਂ ਤੇ 1947 ਜੋ ਪਾਰਟੀਸ਼ਨ ਹੋਈ ਹੈ ਉਹਦੇ ਬਾਅਦ ਅੱਜ ਤੱਕ ਕੋਈ ਫੈਨ ਨਹੀਂ ਮੇਰੇ ਦਾਦਾ ਕੋਈ ਵੀ ਨਹੀਂ ਆਇਆ ਉਸ ਪਿੰਡ ਤੇ ਦਾਦਾ ਜੀ ਦੀ ਫੌਤਗੀ ਹੋ ਗਈ ਸੀ 10-12 ਸਾਲ ਪਹਿਲਾਂ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਨੋਟ ਲਿਖਾਤੇ ਸੀਗੇ ਕਿ ਇਦਾਂ ਇਦਾਂ ਪਿੰਡ ਹੁੰਦਾ ਸੀਗਾ ਇਹ ਜ਼ਮੀਨ ਸੀ ਕਿੱਦਾਂ ਜਾਣਾ ਕਿਹੜੇ ਸਟੇਸ਼ਨ ਰੁਕਣਾ ਵਾ ਪੂਰਾ ਉਹਨਾਂ ਨੇ ਉਹ ਨੋਟ ਲੈ ਕੇ ਆਇਆ ਮੈਨੂੰ ਉਸ ਟਾਈਮ ਯਾਦ ਹੀ ਨਹੀਂ ਸੀਗਾ ਪਤਾ ਨਹੀਂ ਸੀਗਾ ਕਿ ਨੋਟ ਕਿਉਂ ਲਿਖਾ ਰਹੇ ਆ ਲੇਕਿਨ ਅੱਜ ਮੈਨੂੰ ਉਹਦੀ ਪਤਾ ਲੱਗ ਗਿਆ ਕਿਉਂ ਪਤਾ ਲੱਗਿਆ ਨੋਟ ਜਿਹੜੇ ਲਿਖਾਏ ਸੀਗੇ ਦੇਖ ਰਹੇ ਹੋਣੇ ਆ ਤੇ ਉਹ ਨੋਟ ਲੈ ਕੇ ਆਇਆ ਤੇ ਹੁਣ ਕੱਲ ਨੂੰ ਮੈਂ ਸਰਗੋਦੇ ਚੱਲਿਆ 47 ਤੋਂ ਬਾਅਦ ਮਤਲਬ ਆਲਮੋਸਟ 80 ਸਾਲਾਂ ਬਾਅਦ ਕੋਈ ਪਹਿਲਾ ਫੈਮਿਲੀ ਮੈਂਬਰ ਹੋਊਗਾ ਕਿ ਜਿਹੜਾ ਪਿੰਡ ਦੇ ਸਭ ਤੋਂ ਪਹਿਲੇ ਪਿੰਡ ਕਰਨਾ ਹੈ। ਬਿਲਕੁਲ ਬਿਲਕੁਲ ਚਲੋ ਚੱਲਨੇ ਪਿੰਡ ਇਕੱਠੇ ਚੱਲਾਂਗੇ ਤਾਂ ਚਲਿਏ ਹਾਂ ਹਾਂ ਮੈਨੂੰ ਆਪ ਨਹੀਂ ਪਤਾ ਮੈਨੂੰ ਨੋਟ ਦੇਖ ਦੇਖ ਕੇ ਪੜ ਕੇ ਸਾਨੂੰ ਜੀ ਪਤਾ ਕਿਸੇ ਚੀਜ਼ ਦਾ ਐਕਸਪਰਟ ਨਹੀਂ ਹਾਂਜੀ ਹਾਂਜੀ ਅੱਛਾ ਸਾਨੂੰ ਜੀ ਪਤਾ ਵਧੀਆ ਹੈਲਪ ਮਿਲ ਜੂਗੀ ਮੈਨੂੰ ਆਓ ਗੱਡੀ ਦੇ ਅੱਗੇ ਆ ਜਾਓ ਜਰਾ ਇਹ ਗੱਡੀ ਹੁਣ ਵਾਪਸ ਕਿਸ ਤਰ੍ਹਾਂ ਜਾਏਗੀ ਤੁਹਾਡੀ ਜਦੋਂ ਆ ਗਈ? ਨਹੀਂ ਬੜੀ ਹੈਲਪ ਮਿਲੀ ਆ ਯਾਰ ਅੱਛਾ ਕੈਲੀਫੋਰਨੀਆ ਪਲੇਟ ਦੀ ਨਾ ਬੜੀ ਹੈਲਪ ਲਿਓ ਮੈਸੀ ਨਾ ਯੂਰੋਪੀਅਨ ਕੰਟਰੀ ਤੁਹਾਨੂੰ ਪਤਾ ਕਿ ਤਕੜੇ ਫੈਨ ਆ ਉੱਥੇ ਨਾ ਯੂਰੋਪੀਅਨ ਫੁੱਟਬਾਲ ਫੈਨ ਲਿਓ ਮੈਸੀ ਉਹ ਕਿੰਨੇ ਜਗ੍ਹਾ ਟੋਲ 'ਚ ਤੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਮੈਂ ਟੋਲ ਆਇਆ ਕੈਸ਼ ਦਾ ਟੋਲ ਸੀਗਾ ਗ੍ਰੀਸ 'ਚ ਮੈਂ ਕਿਹਾ ਟੋਲ ਕਹਿੰਦਾ ਨੋ ਟੋਲ ਮੈਂ ਕਿਹਾ ਕਿਉਂ ਨੋ ਟੋਲ ਕਹਿੰਦਾ ਮੈਸੀ ਮੈਂ ਵੀ ਮੈਸੀ ਦਾ ਫੈਨ ਆ ਅਲਬੇਨੀਆ ਪੁਲਿਸ ਵਾਲੇ ਨੇ ਰੋਕਿਆ ਉਹਦੀ ਵੀ ਵੀਡੀਓ ਆਨ ਸੀਗੀ ਪਹਿਲਾਂ ਆ ਕੇ ਗੁੱਸੇ ਨਾਲ ਦੇਖਿਆ ਚੱਲ ਬਾਹਰਲੀ ਗੱਡੀ ਹੈ ਇਹਦੇ ਪੈਸੇ ਪੂਸੇ ਬਣਾਈਏ ਹਨਾ ਜਦੋਂ ਉਹਨੂੰ ਮੈਂ ਕਹਿੰਦਾ ਮੈਸੀ ਕਹਿੰਦਾ ਮੈਂ ਵੀ ਮੈਸੀ ਫੈਨ ਆ ਉਹਨੇ ਕੋਈ ਪੇਪਰ ਪੂਪਰ ਚੈੱਕ ਨਹੀਂ ਕੁਝ ਨਹੀਂ ਉਹ ਗਲੇ ਮਿਲਿਆ ਕਹਿੰਦਾ ਜਾ ਯਾਰ ਜਾ ਇਹ ਪਲੇਟ ਦਾ ਦੱਸਿਓ ਵੀ ਪਲੇਟ ਆਪਣੀ ਮਰਜ਼ੀ ਨਾਲ ਲੈ ਲਈ ਦੀ ਹੈ ਹਾਂਜੀ ਆਪਣੇ ਜਦੋਂ ਅਵੇਲੇਬਲ ਸੀਗੀ ਮੈਂ ਜਦੋਂ ਸਰਚ ਕੀਤਾ ਉਹਨਾਂ ਦੀ ਜੋ DMB ਦੀ ਵੈਬਸਾਈਟ ਸੀਗੀ ਜੇ ਅਵੇਲੇਬਲ ਹੁੰਦੀ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਲੌਕ ਕਰ ਦਿੰਦੇ ਤੁਹਾਡੇ ਨਾਮ 'ਚ ਨਹੀਂ ਇਹ ਤੁਸੀਂ ਕਾਰਨੇਟ ਉੱਥੋਂ ਬਣਾਇਆ ਕੈਨੇਡਾ ਤੋਂ ਨਹੀਂ ਕੈਨੇਡਾ ਤੋਂ ਨਹੀਂ ਅਮਰੀਕਾ ਦਾ ਅਮਰੀਕਾ ਤੋਂ ਕਾਰਨੇਟ ਨਹੀਂ ਬਣਿਆ ਕਿਉਂਕਿ ਈਰਾਨ ਤੇ ਐਮਬੈਸੀ ਅਮਰੀਕਾ ਦੀ ਐਮਬੈਸੀ ਨਹੀਂ ਹੈ ਇਕੱਠੀਆਂ
ਤੇ ਉੱਥੋਂ ਕਾਰਨੇਟ ਮਿਲਿਆ ਨਹੀਂ, ਫਿਰ ਇਹ ਚੈੱਕ ਰਿਪਬਲਿਕ ਤੋਂ ਬਣਵਾਇਆ ਮੈਂ। ਚੈੱਕ ਰਿਪਬਲਿਕ ਤਾਂ ਨਹੀਂ, ਇਹ ਨੰਬਰ ਪਲੇਟ ਮਤਲਬ ਹੈਗਾ ਤੁਹਾਡੇ ਕੋਲ ਵੈਸੇ ਗੱਡੀ ਤੇ ਰਜਿਸਟਰਡ ਅਮਰੀਕਾ ਅਮਰੀਕਾ ਦੀ। ਕੈਲੀਫੋਰਨੀਆ ਦੀ ਰਜਿਸਟਰਡ ਪਾਕਿਸਤਾਨ ਚ ਵੀ ਕੈਲੀਫੋਰਨੀਆ ਦੀ ਰਜਿਸਟਰਡ ਹੈ, ਇਸ ਕਰਕੇ ਕੈਲੀਫੋਰਨੀਆ ਦਾ ਨੰਬਰ ਲਿਖਿਆ ਹੋਇਆ। $200 ਚ ਲੈ ਲਓ ਜਿਹੜਾ ਬੰਦਾ ਇੱਥੇ ਤੇ ਆਪਸ਼ਨ ਇਹਦੇ ਹੁੰਦੀ ਜਦੋਂ ਹੈ। ਅਪਲਾਈ ਕੀਤਾ ਤਦੋਂ 8 ਪੈਸੇ ਦਿੱਤੇ, ਹੁਣ ਸਾਲਾਨਾ ਇਹਦੇ ਹਾਂ ਕਾਰਨੇਟ ਦੇ ਵੀ ਦੱਸਿਓ, ਕਿਉਂਕਿ ਮੈਂ ਇਨਫੋਰਮੇਟਿਵ ਵੀਡੀਓ ਬਣਾਉਣਾ ਜਿਹੜੇ ਲੋਕ ਆਉਣਾ ਚਾਹੁੰਦੇ ਆ। ਕਾਰਨੇਟ ਦੇ ਚੈੱਕ ਰਿਪਬਲਿਕ ਤੋਂ ਕਿੰਨੇ ਲੱਗੇ? ਮੈਨੂੰ ਪਤਾ ਲੱਗਾ ਵੀ ਘੱਟ ਲੱਗਦੇ ਪੈਸੇ ਉੱਥੋਂ। ਇੱਕ ਮਿੰਟ, ਪੂਰੀ ਦੁਨੀਆ 'ਚ ਕਾਰਨੇਟ ਜਿਹੜਾ ਵਾ ਸਭ ਤੋਂ ਕਮ ਜੇ ਕਿਸੇ ਮੁਲਕ 'ਚ ਲੱਗਦਾ ਵਾ ਉਹ ਆ ਚੈੱਕ ਰਿਪਬਲਿਕ। ਹਾਂ ਜੇ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜੇ ਤੁਹਾਡੀ ਕਾਰਨੇਟ ਤੇ ਹੁੰਦਾ ਤੁਹਾਡੀ ਗੱਡੀ ਦੇ ਵੈਲਿਊ ਦੇ ਉੱਤੇ ਕਿ ਉਸ ਟਾਈਮ ਤੁਹਾਡੀ ਗੱਡੀ ਕਿੰਨੀ ਚੱਲ ਚੁੱਕੀ ਆ, ਮਾਰਕੀਟ ਵੈਲਿਊ ਕੀ ਆ, ਉਹਦੇ ਉੱਤੇ ਕਾਰਨੇਟ ਉਹ ਚਾਰਜ ਕਰਦੇ ਆ। ਸਮਝ ਲਓ ਜੇ ਅਮਰੀਕਾ ਜਾਂ ਇੰਗਲੈਂਡ ਜਾਂ ਜਰਮਨੀ ਕਾਰਨੇਟ 100 ਰੁਪਏ ਲੈ ਰਿਹਾ ਤੁਹਾਡੇ ਤੋਂ, ਚੈੱਕ ਰਿਪਬਲਿਕ ਨੇ ਸਿਰਫ 20 ਰੁਪਏ ਲੈਣੇ ਆ। ਹਾਂ ਇੰਨਾ ਫਰਕ ਆ ਉਸ ਇਹਨੇ ਕਿੰਨੀ ਮਾਲੀਅਤ ਤੁਹਾਡੀ ਇਸ ਗੱਡੀ ਦੀ? ਗੱਡੀ ਦੀ ਹੁਣ ਹੋ ਗਈ ਆ 60 ਦੇ ਕਰੀਬ ਹੋ ਗਈ ਆ। $60,000। ਹਾਂ ਇਹ 40,000 44,000 ਪਹਿਲਾਂ ਹੁਣ ਚਲਾ ਲਈ ਆ ਪਹਿਲਾਂ। ਵੈਲਿਊ ਅੱਛਾ ਵੈਲਿਊ, ਮੈਂ ਕਿਹਾ ਕਿਲੋਮੀਟਰ ਦੀ ਗੱਲ ਕਰ ਰਹੇ ਹੋ। ਇਹ ਜਦੋਂ ਨਵੀਂ 2019 ਚ ਲਿੱਤੀ ਸੀ $2,20,000 ਨਹੀਂ, ਮੈਂ ਹੁਣ ਦੀ ਪੁੱਛਦਾ ਵੀ ਕਿੰਨੀ ਮਾਲੀਅਤ ਤੇ ਲੱਗਾ ਕਾਰਨੇਟ ਤੁਹਾਨੂੰ? ਅੱਛਾ ਹੁਣ ਕਾਰਨੇਟ ਕਿੰਨਾ ਲੱਗਿਆ? ਤੇ $28,000 ਲੱਗਿਆ। $28,000। ਹਾਂ ਤੇ ਮੈਨੂੰ ਜੋ ਯੂਐਸ ਤੋਂ ਮੈਂ ਕਾਰਨੇਟ ਅਪਲਾਈ ਕਰ ਰਿਹਾ ਸੀ, ਉਹਨਾਂ ਨੇ ਇੰਗਲੈਂਡ ਤੋਂ ਵੀ ਕੀਤਾ, ਉਹ $65,000 ਮੰਗਦੇ ਸੀਗੇ। ਦੁਬਈ ਸਸਤਾ ਜੀ 45,000 ਦਰਮ ਚ। ਹਾਂ ਅੱਛਾ ਤੇ ਇਹ ਵੀ ਦੱਸ ਦਵਾਂ ਜਿਹੜੇ ਸੁਣਨ ਵਾਲੇ ਆ, ਇਹ ਆ ਤੁਸੀਂ ਫੜਿਓ, ਜਿਹੜੇ ਸਾਡਾ ਵੀਡੀਓ ਵੇਖਣ ਦੇ ਜਿਹੜੇ ਚਾਹੁੰਦੇ ਨੇ ਕਿ ਕਾਰਨੇਟ ਸਸਤਾ ਹੋਵੇ। ਹਾਂਜੀ ਕਾਰਨੇਟ ਆਨਲਾਈਨ ਹੈ, ਤੁਸੀਂ ਕਿਤੋਂ ਵੀ ਆਨਲਾਈਨ ਅਪਲਾਈ ਕਰਕੇ ਤੁਹਾਡੇ ਘਰ ਡਾਕ ਆ ਜਾਏਗੀ। ਦੁਬਈ ਦਾ 10 ਮਿੰਟ ਚ ਕਾਰਨੇਟ ਤੁਹਾਨੂੰ ਇਸ਼ੂ ਹੋ ਜਾਂਦਾ। 45,000 ਦਰਮ ਲੈਂਦੇ ਆ ਤੇ 1 ਲੱਖ ਰੁਪਏ ਦਾ ਚੈੱਕ ਰੱਖਦੇ ਆ। ਨਹੀਂ ਗੱਡੀ ਜਿਹੜੀ ਮਰਜ਼ੀ ਤੁਸੀਂ ਆਰਾਮ ਨਾਲ ਆਨਲਾਈਨ ਅਪਲਾਈ ਕਰ ਸਕਦੇ ਹੋ, ਕਾਰਨੇਟ ਆਨਲਾਈਨ ਘਰੇ ਬੈਠੇ ਬੈਠੇ ਕਰ ਸਕਦੇ ਹੋ। ਔਰ ਜਦੋਂ ਉਹਨਾਂ ਨੇ ਤੁਹਾਨੂੰ ਈਮੇਲ ਹੀ ਕਰ ਦੇਣੀ ਹੈ, ਅਪਲਾਈ ਜਦੋਂ ਤੁਸੀਂ ਕਰੋਗੇ ਅਪਰੂਵਲ ਆ ਜਾਣੀ ਆ, ਈਮੇਲ ਹੀ ਤੁਸੀਂ ਆਪਣਾ ਗੱਡੀ ਦੇ ਰਜਿਸਟ੍ਰੇਸ਼ਨ ਆਪਣਾ ਹਾਂਜੀ, document ਸਾਰੇ ਭੇਜ ਦਿਓ ਈਮੇਲ ਤੋਂ, ਮਤਲਬ ਸਕੈਨ ਕਰਕੇ। ਤੇ ਹੁਣ ਉਹਦੇ ਬਾਅਦ ਤੁਸੀਂ ਆਪਣਾ ਵਾਇਰ ਟ੍ਰਾਂਸਫਰ ਕਰ ਦਿਓ ਜਿਹੜਾ ਅਮਾਉਂਟ ਹੈ, ਤੇ ਉਹਦੇ ਬਾਅਦ 30 ਦਿਨਾਂ ਦੇ ਵਿੱਚ ਕਾਰਨੇਟ ਤੁਹਾਨੂੰ ਮਿਲ ਜਾਣਾ। ਤੇ ਕਾਰਨੇਟ 1 ਸਾਲ ਲਈ ਮਿਲਦਾ ਵਾ, 1 ਸਾਲ ਹੀ। ਲੇਕਿਨ ਜੇ ਐਕਸਪਾਇਰੀ ਹੋਣ ਤੋਂ 2 ਮਹੀਨਾ ਪਹਿਲਾਂ ਤੁਸੀਂ ਰੀਅਪਲਾਈ ਕਰ ਸਕਦੇ ਹੋ। $200-300 ਲੈਂਦੇ ਯੂਐਸ ਐਕਸਟਰਾ, ਤੇ 1 ਸਾਲ ਲਈ ਤੁਸੀਂ ਹੋਰ ਐਕਸਟੈਂਡ ਕਰਾ ਸਕਦੇ ਹੋ, ਮਤਲਬ 2 ਸਾਲ ਤੱਕ ਤੁਹਾਨੂੰ ਰਹਿ ਸਕਦੇ ਹੋ। 1200 ਕੁਛ ਦਰਮ ਜਿਹੜੇ ਨਾ ਦੁਬਈ ਦੇ, ਹਾਂਜੀ ਉਹ ਦੇ ਰਿਨਿਊਅਲ ਦੇ ਨੇ, ਸਾਲ ਦੀ ਫੀਸ ਹੈ। ਠੀਕ ਤੇ ਉਸ ਤੋਂ ਬਾਅਦ 45,000 ਕੈਸ਼, 1 ਲੱਖ ਦਾ ਚੈੱਕ, 1 ਲੱਖ ਦਰਮ ਦਾ। ਅੱਛਾ 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 ਇਹ ਮਤਲਬ ਮੈਨੂੰ ਲੱਗਦਾ ਵੀ ਦੁਨੀਆ 'ਚ ਸਾਰਾ ਸਸਤਾ ਦੁਬਈ। ਯਾਨੀ ਉਹਦਾ ਡਿਪੋਜ਼ਿਟ ਵੀ ਫਿਰ ਘੱਟ ਹੈ ਨਾ, ਡਿਪੋਜ਼ਿਟ ਦੂਸਰੇ ਕੰਟਰੀ ਦਾ ਕਰਾਉਣਾ ਪੈਂਦਾ ਹੈ। ਜਿਹੜਾ ਚੈੱਕ ਤੁਸੀਂ ਦੱਸ ਰਹੇ ਹੋ ਚੈੱਕ ਰੱਖ ਲਓ। ਚੈੱਕ ਰੱਖ ਲੈਂਦੇ ਉਹ ਅਮਾਉਂਟ ਤੇ ਤੁਹਾਡੀ ਵਿੱਚ ਹੀ ਹੈ। ਬੱਚੇ ਚੈੱਕ ਰੱਖ ਲਿਆ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਤੇ ਮੈਂ ਕਿਹਾ ਥੋੜਾ ਜਿਹਾ ਮੈਂ ਐਡੀਸ਼ਨ ਕਰਦਾ, ਜਿਹੜੇ ਲੋਕ ਕਰਾਉਣਾ ਚਾਹੁੰਦੇ ਆਨਲਾਈਨ ਦੁਬਈ ਤੋਂ ਲਾ ਤਾਂ ਸਸਤਾ ਲੱਗੂਗਾ। ਔਰ ਲੇਕਿਨ ਚੈੱਕ ਰਿਪਬਲਿਕ ਜੇ ਅਪਲਾਈ ਕਰੋਗੇ ਤੁਹਾਨੂੰ ਸਿਕਿਉਰਿਟੀ ਡਿਪੋਜ਼ਿਟ ਜਿਹੜੀ ਹੈ ਜਦੋਂ ਤੁਸੀਂ ਕਾਰਨੇਟ ਵਾਪਸ ਕਰਦੇ ਹੋ 4 ਮਹੀਨੇ ਬਾਅਦ ਮਿਲਦੀ ਹੈ ਤੁਹਾਨੂੰ। ਇਹ ਵੀ ਦੁਬਈ ਦਾ ਦੱਸਦਾ, ਤੁਸੀਂ ਐ ਕਰਕੇ ਵਾਪਸ ਕੀਤਾ ਤੇ ਐ ਆਪਣੇ ਕੈਸ਼ ਕਾਊਂਟਰ ਬੈਂਕ 'ਚ ਜਾਈਦਾ ਹੈ ਨਾ, ਚੈੱਕ ਦਿੱਤਾ ਤੇ ਇਧਰ ਅੰਦਰ ਕੈਸ਼ ਲੈ ਲਿਆ ਵਾਪਸ। ਨਹੀਂ, ਉਹ ਇਹ ਕਰਦੇ ਇਸ ਤਰ੍ਹਾਂ ਵੀ ਜਿੱਦਾਂ ਕਾਰਨੇਟ ਬਣਾਉਂਦੇ ਆ ਨਾ, ਜਦੋਂ ਜਾਰੀ ਕਰਦੇ ਆ, ਇਸ਼ੂ ਕਰਦੇ ਆ, ਉਹਦੀ ਜਿਹੜਾ ਕੈਸ਼ ਪੇਮੈਂਟ ਹੈ ਉਹ ਬੈਂਕ 'ਚ ਜਮ੍ਹਾਂ ਕਰਾ ਕੇ ਨਾਂ ਦਾ ਡਰਾਫਟ ਉਦੋਂ ਨਹੀਂ ਬਣਾ ਦਿੰਦੇ। ਅੱਛਾ ਚੈੱਕ ਡਰਾਫਟ ਉਦੋਂ ਨਹੀਂ ਬਣਾ ਦਿੰਦੇ, ਬਣਾ ਕੇ ਆਪਣੇ ਸੇਵ 'ਚ ਰੱਖ ਲੈਂਦੇ। ਬਹੁਤ ਕੁਇਕ ਸਰਵਿਸ ਆ ਫਿਰ। ਤੇ ਜਿੱਦਣ ਤੁਸੀਂ ਐ ਕਾਰਨੇਟ ਉਹਨਾਂ ਨੂੰ ਦੇਣਾ, ਐ ਸਾਈਨ ਕਰਕੇ ਦਿੱਤੇ ਉਹ ਚੈੱਕ ਤੁਹਾਡੇ ਕੋਲ ਫੌਰਨ ਅਕਾਊਂਟ। ਚਲੋ ਆਜੋ ਫਿਰ ਭਈਆ ਅਗਲਾ ਕਾਰਨੇਟ ਨਾਸ਼ਤਾ ਕਰੀਏ। ਅਗਲਾ ਤੋਂ ਲਓ ਵੀ ਇੱਕ ਮਹਲੀ ਆਇਆ ਨਹੀਂ ਤੇ ਅਸੀਂ ਛੱਤ ਤੇ ਆ ਗਏ ਆ ਵੇਖਣ ਵਾਸਤੇ ਵੀ ਇੰਡੀਆ ਕਿਹੜੇ ਪਾਸੇ ਪੈਂਦਾ। ਇਹ ਆ ਇੰਡੀਆ ਵਾਲੇ ਵੇਖਣ ਦੇ ਇੱਧਰ ਆ ਕੇ ਨਾ ਝੰਡਾ ਆਪਣਾ ਫਲੈਗ ਦੇਖਦਾ ਸਾਹਮਣੇ। ਉਹ ਵੇਖੋ ਜੀ ਵਲੌਗੀ ਹੋਏ। ਤੁਹਾਡਾ ਵਲੌਗ ਕਿੱਥੇ ਹੈ? ਮੇਰਾ ਪਾਤਾ ਪਾਜੀ ਇਹਦੇ ਆ ਪਾਤੀ ਸਟੋਰੀ ਪਾਤੀ ਅੱਛਾ ਉਹ ਸਾਹਮਣੇ ਉਹ ਤੁਹਾਡੇ ਵਾਲਾ ਪਿੰਡ ਆ, ਉਹ ਇੰਡੀਆ ਸਾਈਡ ਦੇ। ਅੱਛਾ ਜਿਹੜੇ ਚੌਕੀਆਂ। ਅੱਛਾ ਸਲਾਮ ਅਲੈਕਮ। ਬਸ ਆਂਦਾ ਇਹ ਸਾਡਾ ਭਰਾ ਹਫਜ਼ਾ ਕੈਨੇਡਾ ਹੁੰਦਾ ਵਾ, ਉੱਥੋਂ ਆਇਆ ਤੇ ਇਹਨੇ ਬਿਲਕੁਲ ਬਾਰਡਰ ਦੇ ਲਾਗੇ ਫਾਰਮ ਹਾਊਸ ਬਣਾਇਆ। ਇਹਨੇ ਆਪਣੇ ਲਈ ਬਣਾਇਆ, ਸਮਝੋ ਸਾਡੇ ਲਈ ਬਣਾਇਆ। ਤੇ ਬਹੁਤਾ ਕਿਉਂਕਿ ਆਉਣ ਜਾਣ ਹੁਣ ਸਾਡਾ ਹੁੰਦਾ। ਤੇ ਆਹ ਫਾਰਮ ਹਾਊਸ ਹੈ ਤੇ ਉਹ ਸਾਹਮਣੇ ਬਾਰਡਰ ਆ, ਇੱਥੋਂ ਨਿਕਲ ਕੇ ਤੇ ਇੱਥੇ ਆ ਜੀਦਾ। ਤੇ ਇਹ ਆ ਵੀ ਇੱਥੇ ਬਹਿ ਬੂ ਕੇ ਗੱਪਸ਼ਪ ਮਾਰ ਕੇ ਤੇ ਫਿਰ ਅੱਗੇ ਉਹ ਖਲੋਤੀ G60, ਇਹ ਜਿਹੜੀ ਪਾਕਿਸਤਾਨ ਘੁੰਮਦੀ ਪਈ ਆ, ਬਹੁਤਾ ਤੇਲ ਖਾਂਦੀ ਆ। ਫਿਰ ਤੇਲ ਦੀ ਗੱਲ ਹੋਣ ਡਈ ਸੀ, ਡਰਮ ਫਿਰ ਨਾਲ ਲਿਆਂਦਾ ਜੇ ਆਪਣਾ ਪੈਪ ਪਿੱਛੇ ਲਵਾਇਆ। ਯਾਰ ਮੈਂ ਸੁਣ ਕੇ ਨਾ ਮੈਂ ਸੁਣ ਹੋ ਗਿਆ। ਮੈਂ ਕਿਹਾ ਮੈਂ ਹੁਣ ਜਵਾਬ ਕੀ ਦਿਆ? ਕੀ ਜਵਾਬ ਦੇਵਾਂ ਮੈਂ? ਗੱਲ ਪਹਿਲੇ ਪਤਾ ਨਹੀਂ ਭਾਜੀ ਕਿਹੜੀ ਕਰਨ ਦਾ, ਉਹ ਯਕਦਮ ਜਦੋਂ ਭਾਈ ਨੇ ਕਿਹਾ ਨਾ ਸਾਡਾ ਉਧਰ ਪੰਪ ਵੀ ਆ ਤੇਲ, ਉੱਥੇ ਪੈਟਰੋਲ ਪੰਪ, ਤੇ ਭਾਈ ਕਹਿੰਦਾ ਵੇ ਆਪਣਾ ਤੇਲ ਤੇ ਤੁਸੀਂ ਉਧਰ ਹੀ ਪਵਾ ਕੇ ਆਏ ਹੋ। ਇਹ ਉਹੀ ਤੇਲ ਆ ਇੱਧਰ। ਮੈਂ ਤਾਂ ਦੱਸਾਂ, ਮੈਂ ਕਿ ਹੁਣ ਇਰਾਨ ਤੁਹਾਨੂੰ ਪਤਾ, ਇਰਾਨ ਦਾ ਪੈਟਰੋਲ ਬਹੁਤ ਸਸਤਾ, ਡੀਜ਼ਲ ਪੈਟਰੋਲ ਦਾ। ਮੈਂ
900 ਰੁਪਏ 'ਚ ਫੋਰਚੂਨਰ ਦੀ ਟੈਂਕੀ ਫੁੱਲ ਹੁੰਦੀ, ਪਾਕਿਸਤਾਨੀ 900, ਇੰਡੀਅਨ 300 ਦੀ ਬਸ ਬਸ। ਮੈਂ ਇਦਾਂ ਕੀਤਾ ਵੀ ਸਾਨੂੰ ਤਾਂ ਸਫ਼ਰ ਲੱਗਾ, ਪੈਸੇ ਲੱਗਣ ਹੀ ਨਾ, ਮੈਂ ਜੋ ਵੀ ਥੋੜੇ ਜਿਹੇ ਪੈਸੇ ਲੱਗਦੇ ਆ, $200 'ਚ ਅਸੀਂ ਸਾਰਾ ਸਫ਼ਰ ਕਰ ਲਿਆ। ਮੈਂ ਆਖਿਆ ਵੀ ਹੁਣ ਜਾਂਦੀ ਹੋਈ ਜਦੋਂ ਟਰਕੀ ਵੜਨਾ ਸੀ ਨਾ, ਮੇਰੇ ਕੋਲ ਤੁਹਾਡੀ ਤਰ੍ਹਾਂ ਕੈਨਾਂ ਸੀ ਦੋ, ਮੈਂ ਕਿਹਾ ਇਦਾਂ ਕਰਦੇ ਵੀ ਇਥੋਂ ਕੈਨ ਭਰਾ 2 ਭਰਾ ਹੁੰਦੇ, ਉਹ ਅੱਗੇ ਟੰਗੀਆਂ ਪਿੱਛੇ ਤੇ ਨਾਲ ਉਧਰ ਲੈ ਚੱਲਾਂਗੇ। ਪਰ ਇਹ ਵੀ ਉਹ ਵੀ ਬੜੇ ਸਿਆਣੇ, ਉਹ ਨਾ ਜਿੰਨਾ ਡੀਜ਼ਲ ਸੀ ਨਾ ਪੈਟਰੋਲ ਸੀ ਉਹਨੇ ਪੈਸੇ ਨਾਲ ਲਏ, ਉਹ ਟੈਕਸ ਪਾਤਾ ਉੱਥੇ। ਅੱਛਾ, ਜਿਹੜਾ ਤੁਸੀਂ ਕ੍ਰਾਸ ਕਰਨ ਲੱਗੇ ਹੋ ਲੈ ਕੇ ਹੈ ਲੋ, ਉਹਦਾ ਡੀਜ਼ਲ ਪੈਟਰੋਲ ਦਾ ਟੈਕਸ, ਠੀਕ ਹੈ। ਤੇ ਉਹ ਸੇਮ ਕੈਲਕੂਲੇਸ਼ਨ ਉੱਥੇ ਚੱਲ ਗਈ। ਮੈਂ ਇਹ ਤਾਂ ਕੋਈ ਫਾਇਦਾ ਨਹੀਂ ਹੈ। ਸੋ ਇਸ ਤਰ੍ਹਾਂ ਦਾ ਕੰਮ ਤੁਸੀਂ ਕਰ ਨਹੀਂ ਸਕਦੇ, ਆਪਣਾ ਪੈਟਰੋਲ ਪੰਪ ਤੋਂ ਟੈਂਕ ਭਰ ਗਏ ਹੁੰਦੇ ਨਾ ਇੱਕ। ਯਾਰ ਮੈਂ ਪਿੱਛੇ ਨਾ ਉਹ ਨਹੀਂ ਜੀ, ਹੁੱਕ ਲਾ ਕੇ ਨਾ G63 ਨੂੰ ਡਬਲ ਟੈਂਕੀ ਲਾ ਲੈਣੀ ਸੀ, ਛਾਤੀ ਰੱਖਣੇ ਐਸਾ ਲੱਗਦਾ। ਫਿਰ ਤਾਂ ਪਹੁੰਚ ਜਾਣੀ ਸੀ ਲੱਗਦਾ। ਇਹ ਵੀ ਦੱਸਾਂ, ਈਰਾਨ ਦਾ ਹੋਰ ਦੱਸਾਂ ਵੀ ਜਿਵੇਂ ਆ ਛੋਟੀ ਗੱਡੀ ਆ ਨਾ, ਸੈਡਾਨ ਗੱਡੀ ਜਿਹੜੀ, ਉਹਨਾਂ ਨੇ ਪਿਛਲੀਆਂ ਸੀਟਾਂ ਜਿਹੜੀਆਂ ਨਾ, ਸੀਟਾਂ ਨਹੀਂ ਹੁੰਦੀਆਂ, ਉੱਥੇ ਉਹਨਾਂ ਨੇ ਟੈਂਕ ਬਣਾਏ ਆ, ਜਿਹੜੀ ਡਿੱਗੀ ਔਰ ਡਿੱਗੀ ਦੇ ਵਿੱਚ ਵੀ ਟੈਂਕ ਬਣਾਏ ਆ। ਉਹ ਪੈਟਰੋਲ ਪੰਪ ਤੇ ਜਾਂਦੇ ਆ, ਉੱਥੋਂ ਉਹ ਸਾਰਾ ਦਾ ਸਾਰਾ ਮਤਲਬ ਟੈਂਕੀ 'ਚ 30 ਲੀਟਰ ਪੈਂਦਾ ਉਹ ਸੈਡਾਨ 'ਚ। ਬਿਲਕੁਲ ਉਹਨੇ ਪੈਣਾ, ਉਹ ਤਾਂ ਜ਼ਿਆਦਾ ਤੋਂ ਜਦੋਂ ਉਹਨੇ ਵੱਡੇ ਟੈਂਕਰ ਬਣਾਏ 200 ਲੀਟਰ ਉਹਨਾਂ 'ਚ ਪੈਟਰੋਲ ਡੀਜ਼ਲ ਬਣਾਉਂਦੇ ਆ ਤੇ ਜਾ ਕੇ ਉੱਥੇ ਵੇਚ ਹੁੰਦੇ, ਜਿਵੇਂ ਬਲੋਚਿਸਤਾਨ ਨੂੰ ਹੁੰਦਾ ਜਾਂ ਹੋਰ ਪਾਸੇ ਨੂੰ ਵੇਚ ਹੁੰਦੇ। ਉਹਨਾਂ ਦਾ ਕੰਮ ਹੀ ਇਹ ਆ, ਗੱਡੀ ਪੰਪ ਤੇ ਖੜਦੇ ਤੇਲ ਪਵਾਇਆ ਤੇ ਉੱਥੇ। ਮੈਂ ਸੁਣਿਆ 10-15 ਰੁਪਏ ਲੀਟਰ ਹੈ ਬਸ ਈਰਾਨ 'ਚ। ਹਾਂ ਨਹੀਂ ਸਰ, ਪਾਕਿਸਤਾਨੀ 900 ਦਾ 80 ਲੀਟਰ। ਬਿਲਕੁਲ 5 ਰੁਪਏ 5 ਰੁਪਏ ਵੀ ਨਹੀਂ ਹੋਏ ਤੁਹਾਡੇ ਇੰਡੀਆ ਦੇ 3 ਰੁਪਏ 3 ਰੁਪਏ ਹਾਂ ਫ੍ਰੀ ਵਾਲਾ ਹਿਸਾਬ। ਹਾਂ, ਤੁਸੀਂ ਤੇ ਹੁਣ ਇਹ ਸੋਚਦੇ ਹੋਣੇ ਹੋ ਕਿ ਸਾਰੀ ਦੁਨੀਆ ਇਰਾਨ 'ਚ ਹੀ ਹੁੰਦੀ। ਪਾਈਪਲਾਈਨ ਲਾ ਲਓ ਈਰਾਨ ਤੋਂ ਕਰਦੀ ਹੈ ਕਿੰਨੀ ਐਵਰੇਜ ਕਿੰਨੀ ਹੈ ਜੀ ਵੈਸੇ? ਇਹਦੀ ਜੇ ਪੰਪ ਦਾ ਸੁਪਰ ਪੈਟਰੋਲ ਵਧੀਆ ਹੋਵੇ ਤੇ 4.5 ਦੀ ਹੈ ਮੈਕਸਿਮਮ, ਜੇ ਮਾੜਾ ਪੈਟਰੋਲ ਹੋਵੇ ਤੇ 3.5 ਦੀ ਹੈ। ਅੱਛਾ, ਬਸ ਅਸੀਂ ਨਹੀਂ ਲੈਣੀ। ਆਰਡਰ ਕੈਂਸਲ। ਫੋਨ ਕਰੋ, ਬਾਕੀ ਇੱਕ ਟੈਂਕੀ ਬਣਵਾ ਕੇ ਪਿੱਛੇ ਪਿੱਛੇ ਰੇੜਾ ਬਣਵਾ ਲੈਣਾ ਚਾਹੀਦਾ। ਡੀਲਰਸ਼ਿਪ ਨੂੰ ਕਾਲ ਕਰ ਦੋ, ਕੋਈ ਆਰਡਰ ਕੈਂਸਲ ਕਰ ਦਿਓ। ਆਰਡਰ ਕੈਂਸਲ ਕਰੋ ਭਾਈ, ਅਸੀਂ ਲੈਣੀ। ਚਲੋ ਚੱਲਦੇ ਹੁਣ, ਬਾਰਡਰ ਨੂੰ ਆਪਣਾ ਪ੍ਰਾਹੁਣਾ ਪਹੁੰਚਣ ਵਾਲਾ, ਇੱਕ ਆਉਣ ਵਾਲਾ, ਉਹਨੂੰ ਲੈਣ ਚੱਲਦੇ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਦੇ ਆਪਾਂ। ਹਾਂਜੀ ਪਲੀਜ਼ ਕਿਹੜਾ ਗਾਣਾ ਕਹੋਗੇ ਸੁਣਾ ਦੇਣਾ। ਤੁਸੀਂ ਤੇ ਫਿਰ ਸਟਾਰਟ G63 ਤੋਂ ਹੀ ਕਰੀਏ। ਮੂਸੇ ਦਾ ਸੁਣਾ ਦੇਣੇ ਜਿਹੜਾ ਨਵਾਂ ਆਇਆ। ਚੱਲ ਆਉਣ ਦੇ। ਲੌਕ ਹਾਂਜੀ ਵਾਹ, ਬਹੁਤ ਵਧੀਆ ਜੀ, ਬਹੁਤ ਵਧੀਆ। ਇੱਕ ਮਿੰਟ ਚਲੋ ਜੀ, ਇਹ ਕਰ ਦਈਏ। ਹਾਂਜੀ ਹਾਂਜੀ। ਧੱਕੇ ਨਾ ਦਬਿਆ ਕੋਈ, ਕਿੰਨਾ ਚਿਰ ਝੁਕਦਾ ਏ, ਫਿਰ ਡਾਂਗ ਤੋਂ ਸ਼ੁਰੂ ਹੁੰਦਾ, ਘੋੜੇ ਤੇ ਮੁੱਕਦਾ ਏ। ਐਡਵਾਈਜ਼ ਆ ਉਹਨਾਂ ਨੂੰ ਜੋ ਸਾਡੇ ਭਾਲੇ ਲੱਗਦੇ ਨੇ, ਜਦੋਂ ਝੱਕ ਕੇ ਖੁੱਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ, ਜਦੋਂ ਝੱਕ ਕੇ ਖੁੱਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ। ਹੋ ਜਦੋਂ ਵਹਿਰ ਵੱਡੇ ਹੁੰਦੇ, ਫਿਰ ਜੇਲਾਂ ਹੀ ਹੁੰਦੀਆਂ ਨੇ, ਨਾ ਭੁੱਲ ਗਿਆ ਕੋਈ ਨਾ। ਉਹ ਜਦੋਂ ਵਹਿਰ ਵੱਡੇ ਹੁੰਦੇ, ਫਿਰ ਜੇਲਾਂ ਹੀ ਹੁੰਦੀਆਂ ਨੇ, ਨਾ ਛੁੱਟੀਆਂ ਮਿਲਦੀਆਂ ਨੇ, ਨਾ ਬੇਲਾਂ ਹੀ ਹੁੰਦੀਆਂ ਨੇ। ਚੁੱਲ੍ਹੇ ਘਰ ਉਗਦੇ ਨੇ, ਖੂੰਜੇ ਜਾਲੇ ਲੱਗਦੇ ਨੇ, ਵਾਹ, ਝਾਕੇ ਵਾਹ ਜੀ, ਵਾਹ। ਖੁੱਲਦੇ ਨੇ, ਘਰੇ ਤਾਲੇ ਲੱਗਦੇ ਨੇ, ਜਦੋਂ ਝਾਕੇ ਖੁੱਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ। ਜਿਹੜੇ ਲੜਕਦੇ ਅੱਖਾਂ 'ਚ ਉਹ ਖੱਬੀ ਖਾਨ ਬਰੋਬਰ ਨੇ, ਜਦੋਂ ਭੱਜਣ ਤਾਈਂ ਆ ਗਏ, ਫਿਰ ਵਾਣ ਬਰੋਬਰ ਨੇ। ਉਹ ਸਾਡਾ ਮਾੜਾ ਸੋਚਦੇ ਜੋ ਕਿ ਸਾਡੇ ਸਾਰੇ ਲੱਗਦੇ ਨੇ, ਜਦੋਂ ਝਾਕੇ ਖੁੱਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ। ਉਹ ਜਦੋਂ ਝਾਕੇ ਖੁੱਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ। ਕੀ ਬਾਤ ਹੈ, ਬਹੁਤ ਵਧੀਆ ਵੀਰੇ, ਮਜ਼ਾ ਆ ਗਿਆ, ਮਜ਼ਾ ਆ ਗਿਆ। ਤੂੰ ਕੱਟ ਵੇ ਚੱਲ ਮੇਲੇ ਨੂੰ ਚੱਲੀਏ, ਹਾਂ ਰੌਣਕ ਹੋ ਜੂ। ਕੱਟ ਵੇ ਚੱਲ ਮੇਲੇ ਨੂੰ ਚੱਲੀਏ, ਹੋ ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚੱਲੀਏ। ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ, ਆ ਲੈ ਫੜ ਕੁੰਜੀਆਂ ਤੇ ਸਾਂਭ
ਤਜੋਰੀਆਂ ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀਏ ਹਾਏ ਚੱਲ ਮੇਲੇ ਨੂੰ ਚੱਲੀਏ ਬਹੁਤ ਵਧੀਆ ਪੂਰੇ ਸਿਦਕ ਨਾ ਰਹਿੰਦੇ ਆਹੀ ਖਿੱਤੇ ਗੋਰੀਏ ਦੱਸ ਦਿੰਨੇ ਆ ਸਵਾਦ ਬਿਨਾ ਪੀਤੇ ਗੋਰੀਏ ਨੀ ਤੂੰ ਕਿਹੜੀ ਗੱਲ ਉੱਤੇ ਆ ਡਿਬੇਟ ਕਰਦੀ ਭੁੱਲ ਜਾਣੇ ਵਿਦਵਾਨ ਮੇਰਾ ਚਾਚਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆ ਹੋਰ ਦੱਸ ਦੇਂਦਾ ਅਸੀਂ ਵੀ ਖੜਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆ ਹੋਰ ਦੱਸ ਦੇਂਦਾ ਅਸੀਂ ਵੀ ਖੜਾਕਾ ਸੁਣ ਕੇ ਹੋ ਅਸੀਂ ਸਾਊ ਜੇ ਹੋਏ ਆ ਆਹੀ ਕੰਮ ਛੱਡ ਕੇ ਆਪਾਂ ਬੰਦੇ ਨਹੀਂ ਉਹ ਛੱਡੇ ਕਦੇ ਕੰਮ ਕੱਢ ਕੇ ਨੀ ਤੂੰ ਕਿਦੇ ਨਾਲ ਫਿਰਦੀ ਰਿਲੇਟ ਕਰਦੀ ਮੇਰਾ ਦਾਦਾ ਵੰਡ ਦਿੰਦਾ ਸੀ ਡਰਮ ਕੱਢ ਕੇ ਯਾਰ ਮਿਲਦੇ ਜਦੋਂ ਵੀ ਅਸੀਂ ਚਾਹ ਕਰਦੇ ਚੱਕੀ ਫਿਰਦੇ ਹੱਥਾਂ ਤੇ ਹੱਥੀ ਛਾਂ ਕਰਦੇ ਦੋਗਲੇ ਜੇ ਬੰਦੇ ਨਾ ਪਸੰਦ ਗੋਰੀਏ ਗੁੱਸਾ ਥੋੜਾ ਜਿਹਾ ਰਕਾਨੇ ਅਸੀਂ ਤਾਂ ਕਰਦੇ ਨਾਮ ਰੱਬ ਦਾ ਵੀ ਕੱਲੇ ਬਹਿ ਕੇ ਜਪ ਲੈਨੇ ਆ ਨਾ ਸਟੋਰੀਆਂ ਰਕਾਨੇ ਨਾ ਦਿਖਾਵੇ ਕਰਕੇ ਉਹਦੇ ਸਿਰ ਤੇ ਜਹਾਜ਼ ਮੇਰਾ ਉੱਡਦਾ ਪਿਆ ਚੀਜ਼ਾਂ ਛੱਡ ਵੀ ਦਿੰਨੇ ਆ ਅਸੀਂ ਦਾਵੇ ਕਰਕੇ ਨੀ ਤੂੰ 10 ਬੰਦਿਆਂ ਨੂੰ ਹੁਣੇ ਫੋਨ ਲਾ ਦੇਗੀ ਸਾਡੀ ਦੇ ਕੇ ਚੜਾਈ ਸਾਡਾ ਵਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆ ਦੂਰ ਦੱਸ ਦੇਈਦਾ ਅਸੀਂ ਵੀ ਖੜਾਕਾ ਸੁਣ ਕੇ ਅਸੀਂ ਕੀਨੇ ਵੀ ਉਡਾਏ ਤੇ ਬਿਠਾ ਲੈਨੇ ਆ ਪੈਸੇ ਜਦੋਂ ਕੋਲ ਆਉਂਦੇ ਅਸੀਂ ਡਾ ਦਿੰਨੇ ਆ ਸਾਡਾ ਜੁੜਨੇ ਜੜਾਉਣੇ ਵਾਲਾ ਕੰਮ ਕੋਈ ਨਹੀਂ ਸੋਹਣੀਏ ਨੀ ਸ਼ੌਂਕਾਂ ਉੱਤੇ ਲਾ ਦਿੰਨੇ ਆ ਬੰਦਾ ਜਿਹੜਾ ਚੰਗਾ ਲੱਗਦਾ ਬੁਲਾ ਲਈਦਾ ਮਹਿਫਲਾਂ 'ਚ ਬਹਿ ਕੇ ਗੀਤ ਗਾ ਲਈਦਾ ਕੰਮ ਰੱਬ ਵੱਲੋਂ ਤਾਂ ਸਾਡਾ ਖੁੱਲਾ ਚੱਲਦਾ ਕੰਮ ਲੋਕਾਂ ਦਾ ਵੀ ਫਸਿਆ ਕਢਾ ਦੇਈਦਾ ਨੀ ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ ਤੇਰੇ ਜੱਟ ਨਾਲ ਖੜਾਏ ਇਲਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆ ਬੋਰ ਦੱਸ ਦੇਈਦਾ ਅਸੀਂ ਵੀ ਖੜਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆ ਬੋਰ ਦੱਸ ਦੇਈਦਾ ਅਸੀਂ ਵੀ ਖੜਾਕਾ ਸੁਣ ਕੇ ਉਹ ਦੋਸਤੋ ਤਦਵਾਲ ਸਾਹਿਬ ਤੁਹਾਡੇ ਨਾਲ ਨੇ ਗੱਡੀ ਦਾ ਚੈੱਕਅਪ ਕਰ ਰਹੇ ਨੇ ਵੀ ਕਿੱਥੇ ਕਰਕੇ ਗੱਡੀ ਆ ਗੱਡੀ ਦੀ ਚਾਬੀ ਅਸੀਂ ਗਵਾ ਬੈਠੇ ਆ ਵੀਡੀਓ ਫੋਟੋ ਬਣਾਉਂਦੇ ਆ ਮੈਂ ਚਾਬੀ ਲੱਗ ਨਹੀਂ ਰਹੀ ਚਾਬੀ ਨਾ ਅੰਦਰ ਆਪਣੀ ਵੀਡੀਓ ਬਣਾ ਕੇ ਉਹਨੇ ਪਾ ਲਈ ਹੁਣ ਉਹਨੂੰ ਚਾਬੀ ਨਾਲ ਕੋਈ ਮਤਲਬ ਨਹੀਂ YouTube ਦੇ ਮੁਤਾਬਕ ਗਵਾਚ ਗਈ ਹੈ ਆਪਣਾ ਚੈਨਲ ਉਹਦੇ ਵਲੌਗ ਦੇ ਮੁਤਾਬਕ ਲੱਭ ਅੱਗੋਂ ਗਈ ਪੁੱਛਦੇ ਆ ਆਪਾਂ ਨਾਲ ਆਣਾ ਇਹਨਾਂ ਦੇ ਸਰਗੋਦੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਬੌਜਦਾਰ ਦਾ ਪਿੰਡ ਉੱਥੇ ਜਾਣਾ ਇੱਕ ਦੋ ਹੋਰ ਜਗ੍ਹਾ ਤੇ ਜਾਣਾ ਤੇ ਵੀਡੀਓ ਅੱਜ ਦਾ ਲੰਮਾ ਹੋ ਗਿਆ ਵਲੌਗ 30 ਮਿੰਟਾਂ ਤੋਂ ਟੱਪ ਗਿਆ ਕ੍ਰਾਸ ਕਰ ਗਿਆ ਕਿਉਂਕਿ 17 ਮਿੰਟ ਦੀ ਅਸੀਂ ਵਿੱਚ ਇਨਫੋਰਮੇਸ਼ਨ ਪਾ ਲਈ ਨਾ ਵੀ ਕਿਵੇਂ ਕੋਆਰਡੀਨੇਟ ਲੈਣਾ ਕਿੱਥੋਂ ਸਸਤਾ ਬਣਦਾ ਗੱਲਾਂ ਬਾਤਾਂ ਵਾਵਾ ਮਾਰੀਆਂ ਤੇ ਹੋਰ ਇਹਨਾਂ ਕੋਲ ਨਾਲ ਦੀ ਨਾਲ ਅਗਲੇ ਦਿਨਾਂ ਦੇ ਵਿੱਚ ਕਿ ਜਿਹੜੇ US ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਉਣਾ ਚਾਹੁੰਦੇ ਨੇ ਉਧਰੋਂ ਕਿਸ ਤਰ੍ਹਾਂ ਆ ਸਕਦੇ ਨੇ ਅੱਗੇ ਕੁਝ ਦੋਸਤ ਆਏ ਵੀ ਉਹਨਾਂ ਦੇ ਵੀਡੀਓਜ਼ ਮੈਂ ਸ਼ੇਅਰ ਵੀ ਕੀਤੇ ਆ ਬਾਕੀ ਮਜ਼ੀਦ ਇਹਨਾਂ ਕੋਲ ਇਨਫੋਰਮੇਸ਼ਨ ਜਿਹੜੀ ਆ ਕੁਛ ਇਹ ਦੇਣਗੇ ਕੁਛ ਮੈਂ ਦਊਂ ਵੀ ਕਿੱਥੋਂ ਸਸਤਾ ਕੰਮ ਕਿਵੇਂ ਬਣਦਾ ਜੁੜੇ ਰਹਿਣਾ ਅਗਲੇ ਵਲੌਗ ਦੇ ਵਿੱਚ ਇਹਨਾਂ ਦੇ ਪਿੰਡ ਜਾਵਾਂਗੇ ਸਰਗੋਦੇ ਤੇ ਉਸ ਤੋਂ ਬਾਅਦ ਲੈਲਪੁਰ ਤੇ ਫਿਰ ਹੜੱਪਾ ਹੁਣ ਫਿਲਹਾਲ ਮੈਂ ਜਾਣਾ ਬਾਰਡਰ ਤੇ ਏਕਮ ਨੂੰ ਲੈਣ ਵਾਸਤੇ ਅਗਲੇ ਵੀਡੀਓ ਦੇ ਵਿੱਚ ਵਲੌਗ ਦੇ ਵਿੱਚ ਤੁਹਾਨੂੰ ਏਕਮ ਦਿਖਾਉਂਦੇ ਮਿਲਦੇ ਫਿਰ ਤੁਹਾਨੂੰ ਰੱਬ ਰੱਖਾ